ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ। ਕੁਝ ਖਬਰਾਂ ਤੇ ਆਪਾਂ ਕਰਾਂਗੇ ਜੀ ਗੱਲਬਾਤ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਮਿਲਾ ਸੰਘੇੜਾ ਜੀ ਸੈਨੋਜੇ ਤੋਂ ਬਹੁਤ ਇਹਨਾਂ ਦੇ ਧੰਨਵਾਦੀ ਹੈ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਤੇ ਗੱਲਬਾਤ ਕਰਦੇ ਹਾਂ ਜੀ, ਸਾਡੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦਸਾਂਝ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ, ਅਸੀਂ ਇਸ ਦਿਨ ਹਫ਼ਤੇ 'ਚ ਇੱਕ ਦਿਨ ਤੁਹਾਡੇ ਨਾਲ ਜੁੜਦੇ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਖਬਰਾਂ ਦਾ ਬੁਲੇਟਿਨ ਤੁਸੀਂ ਰੋਜ਼ ਸੁਣਦੇ ਹੋ ਤੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੁਝ ਖਬਰਾਂ ਦੇ ਉੱਤੇ ਥੋੜ੍ਹਾ ਵਿਸਥਾਰ ਨਾਲ ਝਾਤ ਮਾਰਦੇ ਹੋਏ ਉਹਦੇ ਆਰ ਪਾਰ ਦੇਖਣ ਦੀ ਕੋਸ਼ਿਸ਼ ਕਰੀਏ। ਤੇ ਖਾਸ ਤੌਰ ਤੇ ਸਾਡੀ ਗੱਲਬਾਤ ਦਾ ਕੇਂਦਰ ਰਹਿੰਦਾ ਪੰਜਾਬ ਦੀ ਸਿਆਸਤ ਦਿਨਾਂ ਦੇ ਵਿੱਚ ਬੜੀ ਤੇਜ਼ ਹੈ ਤੇ ਚੋਣ ਸਿਆਸਤ ਕਈ ਵਾਰੀ ਕੁਝ ਅਜੀਬ ਕਿਸਮ ਦਾ ਖੇਡ ਤਮਾਸ਼ਾ ਰਚ ਦਿੰਦੀ ਹੈ ਤੇ ਇਸੇ ਤਰ੍ਹਾਂ ਦੇ ਤਮਾਸ਼ੇ ਪੰਜਾਬ ਦੇ ਵਿੱਚ ਵੀ ਹੋ ਰਹੇ ਆ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਜਿਸ ਤਰ੍ਹਾਂ ਤੁਸੀਂ ਥੋੜ੍ਹਾ ਜਿਹਾ ਹਿੰਟ ਦਿੱਤਾ ਹੀ ਆ ਕਿ ਬਹੁਤ ਕੁਛ ਹੁੰਦਾ ਆ, ਜਿਹੜੇ ਤਮਾਸ਼ੇ ਵੀ ਲੱਗਦੇ ਆ ਤੇ ਸਭ ਤੋਂ ਗੱਲ ਭਖੀ ਹੋਈ ਆ ਬਾਬਾ ਹਰਨਾਮ ਸਿੰਘ ਧੁੰਮਾ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ। ਜੋ ਕੁਛ ਹੋ ਰਿਹਾ ਆ ਪੰਜਾਬ ਦੇ ਵਿੱਚ, ਵੈਸੇ ਤਾਂ ਦੁਨੀਆ ਭਰ ਦੇ ਸਿੱਖ ਆ ਇਸ ਤੋਂ ਚੀਜ਼ ਤੋਂ ਦੁਖੀ ਆ ਕਿ ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰੀ ਵੀ ਲੈ ਲਈ ਗਈ ਆ, ਪਰ ਸਰਕਾਰ ਕਿਸੇ ਉਸ ਧਿਰ ਨੂੰ ਨਹੀਂ ਗ੍ਰਿਫਤਾਰ ਕਰਨਾ ਚਾਹੁੰਦੀ ਜੋ ਉਹਨਾਂ ਦੇ ਨਾਲ ਆ। ਕੀ ਸਰਕਾਰ ਦਾ ਕੀ ਰਵੱਈਆ ਹੈ, ਲੋਕਾਂ ਤੇ ਕੀ ਇਸ ਦਾ ਜਿਹੜਾ ਆ ਉਹ ਪ੍ਰਭਾਵ ਪਊਗਾ? ਦੇਖੋ, ਵੋਟ ਰਾਜਨੀਤੀ ਨੇ ਸਾਡੀ ਆਸਥਾ, ਸਾਡੇ ਅਕੀਦਿਆਂ ਨੂੰ ਵੀ ਜ਼ਖਮੀ ਕੀਤਾ ਹੈ। ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ ਪੰਜਾਬ ਦੇ ਵਿੱਚ ਜਾਂ ਬਣਾਇਆ ਜਾ ਰਿਹਾ ਹੈ, ਇਹ ਮਾਹੌਲ ਘੱਟੋ ਘੱਟ ਆਉਣ ਵਾਲੇ ਭਵਿੱਖ ਵਾਸਤੇ ਠੀਕ ਨਹੀਂ ਹੈ, ਚਿੰਤਾਜਨਕ ਹੈ। ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਜਿਹਨਾਂ ਦੀ ਡਿਊਟੀ ਹੈ, ਜਿਹਨਾਂ ਦੀ ਜ਼ਿੰਮੇਵਾਰੀ ਹੈ, ਉਹ ਮਾਹੌਲ ਲਗਾਤਾਰ ਵਿਗੜਨ ਦੇ ਰਹੇ ਨੇ, ਕਾਬੂ ਕਰਨ ਦੀ ਉਹ ਕੋਸ਼ਿਸ਼ ਨਹੀਂ ਕਰਦੇ। ਹੁਣ ਜਿਸ ਮੁੱਦੇ ਤੇ ਆ ਕੇ ਆਪਾਂ ਗੱਲ ਹੁਣ ਕਰ ਰਹੇ ਹਾਂ, ਢੱਡਰੀਵਾਲੇ ਤੇ ਹਮਲੇ ਦੇ ਮੁੱਦੇ ਦੀ, ਅਸੀਂ ਕਿਸੇ ਦੇ ਪੈਰੋਕਾਰ ਨਹੀਂ ਹੈ। ਪਹਿਲੀ ਗੱਲ ਤਾਂ ਅਸੀਂ ਸਪਸ਼ਟ ਕਰ ਦਈਏ, ਅਸੀਂ ਕਿਸੇ ਦੇ ਨਾਲ ਏਦਾਂ ਦੇ ਮਾਮਲਿਆਂ 'ਚ ਬਿਲਕੁਲ ਨਹੀਂ। ਅਸੀਂ ਕਈ ਵਾਰ ਕਿਹਾ ਵੀ ਅਸੀਂ ਧਿਰਤਾ ਜ਼ਰੂਰ ਹੈ, ਪਰ ਅਸੀਂ ਆਮ ਜਿਹੜੇ ਪੰਜਾਬੀ ਹੈ, ਆਮ ਜਿਹੜੇ ਲੋਕ ਆ, ਉਹਨਾਂ ਦੀ ਧਿਰ ਹੈ। ਅਸੀਂ ਏਦਾਂ ਦੇ ਜਿਹੜੇ ਮਾਮਲੇ, ਉਹਨਾਂ ਮਾਮਲਿਆਂ 'ਚ ਕਿਸੇ ਇੱਕ ਧਿਰ ਦੇ ਪੱਖ ਜਾਂ ਵਿਰੋਧ 'ਚ ਗੱਲ ਨਹੀਂ ਕਰਦੇ। ਅਸੀਂ ਜਿਹੜਾ ਲੌਜਿਕ ਹੈ, ਤਰਕ ਹੈ, ਉਹਦੇ ਆਧਾਰ ਤੇ ਗੱਲ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿਸੇ ਤੇ ਵੀ ਹਮਲਾ ਜਿਹੜਾ ਆ, ਕਿਸੇ ਤੇ ਵੀ ਹਮਲਾ, ਉਹ ਦਰੁਸਤ ਨਹੀਂ ਹੈ। ਜੇ ਤੁਹਾਡੀ ਲੜਾਈ ਹੈ ਵਿਚਾਰਧਾਰਕ ਤੌਰ ਦੇ ਉੱਤੇ, ਤਾਂ ਤੁਸੀਂ ਸੰਵਾਦ ਕਾਇਮ ਕਰ ਲਓ, ਤੁਸੀਂ ਡਾਇਲੋਗ 'ਚ ਆ ਜਾਓ। ਡਾਇਲੋਗ 'ਚ ਪਤਾ ਲੱਗ ਜਾਏਗਾ ਕੌਣ ਕਿੱਥੇ ਖੜਾ ਤੇ ਕੌਣ ਸਹੀ ਹੈ ਤੇ ਕੌਣ ਗਲਤ ਹੈ। ਇਹਨਾਂ ਦੇ ਡਾਇਲੋਗ ਵੀ ਜਿਹੜੇ ਆ ਉਹ ਹਿੰਸਕ ਹੋ ਜਾਂਦੇ ਆ। ਜਿਹੜੀਆਂ ਵੀਡੀਓਜ਼ ਤੁਸੀਂ ਦੇਖੋਗੇ ਜਿਹਦੇ ਕਰਕੇ ਸਾਰਾ ਮਾਮਲਾ ਵਧਿਆ, ਚਾਹੇ ਹਰਨਾਮ ਸਿੰਘ ਧੁੰਮਾ ਦੀ ਹੋਵੇ ਵੀਡੀਓ ਕਲਿੱਪ, ਚਾਹੇ ਰਣਜੀਤ ਸਿੰਘ ਢੱਡਰੀਵਾਲਿਆਂ ਦੀ, ਜੇ ਤੁਹਾਡੇ ਆਪੋ ਵਿੱਚ ਹੀ ਵਿਰੋਧ ਨੇ ਤਾਂ ਉਹਨੂੰ ਤੁਸੀਂ ਗੱਲਬਾਤ ਦੀ ਟੇਬਲ ਤੇ ਵੀ ਸੁਲਝਾ ਸਕਦੇ ਹੋ। ਪਾਸੇ ਸੰਤ ਸਮਾਜ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਸਮੁੱਚਾ ਸੰਤ ਸਮਾਜ ਜਿਹੜਾ ਇਕਜੁੱਟ ਹੈ। ਦੂਜੇ ਪਾਸੇ ਸੰਤ ਸਮਾਜ ਦੇ ਨਾਂ ਦੇ ਉੱਤੇ ਵੱਖ-ਵੱਖ ਜਿਹੜੇ ਡੇਰੇ ਬਣੇ ਹੋਏ ਹੈ, ਉਹਨਾਂ ਦੀਆਂ ਆਪੋ ਆਪਣੇ ਵਿਸਥਾਰ ਵਾਸਤੇ ਜਿਹੜੀਆਂ ਕਾਰਵਾਈਆਂ ਤੇ ਇੱਕ ਦੂਜੇ ਨੂੰ ਨਿੰਦਣ ਦੀ ਜਿਹੜੀ ਇੱਕ ਪਰੰਪਰਾ ਚੱਲ ਪਈ ਹੈ। ਉਹਨੇ ਸੰਤ ਤਾਂ ਨਿੰਦਦੇ ਨਹੀਂ ਹੁੰਦੇ ਕਿਸੇ ਨੂੰ। ਸੰਤਾਂ ਦੇ ਵਿੱਚ ਤਾਂ ਇੱਕ ਨਿਮਰਤਾ ਜਿਹੜੀ ਬਹੁਤ ਇੰਪੋਰਟੈਂਟ ਹੁੰਦੀ, ਨਿਮਰ ਹੋਣਾ, ਜਿਹੜਾ ਬਿਲਕੁਲ ਆਪਣੇ ਆਪ ਚ ਲੀਨ ਹੋਣਾ। ਅੱਜ ਦੇ ਸੰਤ ਜਿਹੜੇ ਆ ਉਹ ਨਿਮਰ ਨਹੀਂ ਹੈ। ਅੱਜ ਦੇ ਸੰਤ ਜਿਹੜੇ ਆ ਉਹ ਐ ਲੱਗਦਾ ਹੈ ਕਿ ਉਹ ਜਿੱਦਾਂ ਉਹ ਗੱਲ ਕਰਦੇ ਆ, ਲੱਗਦਾ ਹੈ ਕਿ ਤੁਹਾਡੇ ਸਾਹਮਣੇ ਕੁਝ ਨਾ ਕੁਝ ਕੌਤਕ, ਅਜੀਬ ਕਿਸਮ ਦਾ ਹਿੰਸਕ ਕੌਤਕ ਤੁਸੀਂ ਦੇਖ ਰਹੇ ਹੋ। ਸੋ ਇਹ ਸਾਰਾ ਕੁਝ ਮਾਮਲਾ ਜਿਹੜਾ ਜਿੱਥੇ ਤੱਕ ਪਹੁੰਚਿਆ, ਉਹਦੇ ਚ ਸਿਆਸਤ ਇਨਵੋਲਵ ਹੈ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਾਂਡ ਹੋਏ, ਉਸ ਤੋਂ ਬਾਅਦ ਬਾਈਬਲ ਕਲਾ ਕਾਂਡ ਹੋਇਆ, ਉਹਦੇ ਚ ਕੁਝ ਜਥੇਬੰਦੀਆਂ ਨੇ ਉੱਥੇ ਲੀਡ ਰੋਲ ਅਦਾ ਕੀਤਾ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਉੱਥੇ ਰਹੇ ਵਾਰ-ਵਾਰ, ਤੇ ਕਈ ਵਾਰ ਮਾਮਲਿਆਂ 'ਚ ਢੱਡਰੀਆਂ ਵਾਲੇ ਨੇ ਸਰਕਾਰ ਦੇ ਖਿਲਾਫ ਗੱਲ ਕੀਤੀ ਤੇ ਇਸ ਮਾਮਲੇ 'ਚ ਵੀ ਸਰਕਾਰੀ ਸੰਤ ਕਿਹਾ ਹਰਨਾਮ ਸਿੰਘ ਧੁੰਮਾ ਨੂੰ। ਇਹ ਸਾਰੀਆਂ ਚੀਜ਼ਾਂ ਨੇ ਇਹ ਹਾਲਾਤ ਪੈਦਾ ਕਰ ਦਿੱਤੇ ਕਿ ਉਹਦੇ ਤੇ ਸ਼ਬੀਲ ਦਾ ਇੱਕ ਨਾਟਕ ਰਚ ਕੇ ਹਮਲਾ ਕੀਤਾ ਗਿਆ। ਸ਼ਬੀਲ ਦੀ ਸਾਡੀ ਬੜੀ ਅਮੀਰ ਪਰੰਪਰਾ ਜਿਹੜੀ ਹੈ,
ਉਸ ਪਰੰਪਰਾ ਨੂੰ ਵੀ ਦਾਗਦਾਰ ਕਰ ਦਿੱਤਾ ਗਿਆ। ਹੁਣ ਫੜੇ ਗਏ ਨੇ 14-15 ਬੰਦੇ ਫੜੇ ਗਏ, 6 ਅੱਜ ਹੋਰ ਫੜੇ ਗਏ। ਅੱਛਾ, ਜਿਹੜੇ ਫੜੇ ਗਏ ਨੇ ਉਹ ਵੀ ਮੰਨ ਰਹੇ ਨੇ, ਉਹਨਾਂ ਦੇ ਹੱਕ 'ਚ ਦਮਦਮੀ ਟਕਸਾਲ ਵਾਲੇ ਨਾਅਰੇਬਾਜ਼ੀ ਵੀ ਕਰਦੇ, ਉਹਨਾਂ ਤੇ ਫੁੱਲ ਵੀ ਭਰਾਉਂਦੇ ਹੈ। ਖੁਦ ਹਰਨਾਮ ਸਿੰਘ ਧੁੰਮਾ ਹੋਰੀ ਮੰਨੀ ਜਾਂਦੇ ਆ ਕਿ ਗੱਡੀਆਂ ਵੀ ਸਾਡੀਆਂ, ਬੰਦੇ ਵੀ ਸਾਡੇ, ਤੇ ਨਾਲੇ ਵੀ ਕਹੀ ਜਾਂਦੇ ਆ ਵੀ ਪੈਰਵੀ ਵੀ ਪੂਰੀ ਉਹਨਾਂ ਦੀ ਕਰਾਂਗੇ, ਤੇ ਨਾਲੇ ਵੀ ਕਹਿੰਦੇ ਆ ਕਿ ਉਹਨਾਂ ਦੇ ਜਜ਼ਬਾਤਾਂ ਦੀ ਅਸੀਂ ਕਦਰ ਕਰਦੇ ਆ। ਤੇ ਇਹਦਾ ਮਤਲਬ ਇਹ ਹੈ ਕਿ ਇਹ ਸਾਰੇ ਦੇ ਪਿੱਛੇ ਉਹ ਜਿਹੜੀ ਮੁੱਖ ਸਾਜ਼ਿਸ਼ਕਾਰ ਦੀ ਗੱਲ ਆ ਰਹੀ ਹੈ ਉਹ ਬਿਲਕੁਲ ਸਾਫ਼ ਹੈ। ਸਰਕਾਰ ਮੀਟਿੰਗਾਂ ਕਰੀ ਜਾਂਦੀ ਹੈ, ਸਰਕਾਰ ਜਿਹੜੀ ਹੈ ਕੋਰ ਕਮੇਟੀ ਦੀ ਮੀਟਿੰਗ ਕਰਦੀ ਹੈ, ਸਰਕਾਰ ਜਾ ਕੇ ਢੱਡਰੀਆਂ ਵਾਲੇ ਨੂੰ ਮਿਲਦੀ ਹੈ। ਬਾਦਲ ਸਾਹਿਬ ਗਏ, ਸੁਖਬੀਰ ਬਾਦਲ ਗਏ, ਇਸ ਤੋਂ ਬਿਨਾਂ ਅਕਾਲੀ ਦਲ ਦੀ ਕੋਰ ਕਮੇਟੀ ਦੇ ਬਹੁਤ ਸਾਰੇ ਲੋਕ ਗਏ, ਢੱਡਰੀਆਂ ਵਾਲੇ ਨੂੰ ਮਿਲ ਕੇ ਆਏ ਤੇ ਸਾਫ਼ ਕਿਹਾ ਵੀ ਦੇਖੋ ਜੀ, ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਇਹਦੀ ਜਾਂਚ ਚੱਲ ਵੀ ਰਹੀ ਹੈ ਤੇ ਪਤਾ ਵੀ ਕਿਹੜੇ ਲੋਕ ਹੈ, ਤੁਸੀਂ ਇੱਥੇ ਮੁੱਖ ਜਿਹੜੇ ਸਾਜ਼ਿਸ਼ਕਾਰ ਉਹਨਾਂ ਨੂੰ ਗ੍ਰਿਫਤਾਰ ਕਰੋ। ਤੇ ਬਾਦਲ ਸਾਹਿਬ ਦਾ ਬਿਆਨ ਆ ਰਿਹਾ, ਸੁਖਬੀਰ ਸਿੰਘ ਬਾਦਲ ਦਾ, ਵੀ ਬੜਾ ਹੋਵੇ ਜਾਂ ਛੋਟਾ, ਜਾਂਚ ਤੋਂ ਬਾਅਦ ਕਾਰਵਾਈ ਹੋਏਗੀ। ਜਾਂਚ ਤਾਂ ਚੱਲ ਰਹੀ ਹੈ ਤੇ ਜਾਂਚ ਦੇ ਵਿੱਚ ਮੇਰੀ ਜਾਂਚ ਕਰਨ ਦੀ ਤੁਹਾਨੂੰ ਕੀ ਜ਼ਰੂਰਤ ਹੈ ਜੇ ਮੈਂ ਕਹਿ ਰਿਹਾ ਵੀ ਹਾਂ ਵੀ ਠੀਕ ਹੈ ਇਹ ਹੋਇਆ ਤੇ ਅਸੀਂ ਕੀਤਾ। ਜੇ ਬੰਦੇ ਖੁਦ ਮੰਨ ਰਹੇ ਆ ਫਿਰ ਵੀ ਜਾਂਚ ਕਿਹੜੀ ਦੀ ਉਡੀਕ ਕੀਤੀ ਜਾ ਰਹੀ ਹੈ। 14-15 ਲੋਕ ਗ੍ਰਿਫਤਾਰ ਕੀਤੇ ਹੈ। ਗਾਂ ਸੁਖਬੀਰ ਬਾਦਲ ਹੋਰੀ ਕਹਿ ਰਹੇ ਆ ਵੀ ਕਾਨੂੰਨ ਤੋਂ ਵੱਡਾ ਕੋਈ ਨਹੀਂ। ਗੱਲ ਤਾਂ ਠੀਕ ਹੈ, ਕਾਨੂੰਨ ਤੋਂ ਵੱਡਾ ਕੋਈ ਨਹੀਂ, ਪਰ ਲੱਗਦਾ ਹੈ ਕਿ ਕਾਨੂੰਨ ਤੋਂ ਵੱਡਾ ਸਰਕਾਰ ਹੋ ਚੁੱਕੀ ਹੈ। ਸਰਕਾਰ ਜਦੋਂ ਮਰਜ਼ੀ ਹੋਏਗੀ ਉਦੋਂ ਕਿਸੇ ਨੂੰ ਹੱਥ ਪਾਏਗੀ, ਜਾਂ ਜਿਹੜਾ ਤੁਹਾਡਾ ਬੰਦਾ ਉਹਨੂੰ ਤੁਸੀਂ ਹੱਥ ਨਹੀਂ ਪਾਉਣਾ, ਏਦਾਂ ਦੀ ਸਿਚੁਏਸ਼ਨ ਕ੍ਰੀਏਟ ਕਰੇਗੀ। ਸੋ ਮੈਂ ਸਮਝਦਾ ਕਿ ਇਹ ਦਰੁਸਤ ਅਪਰੋਚ ਨਹੀਂ ਹੈ। ਵੋਟਾਂ ਦੀ ਇਸ ਪੋਲੀਟਿਕਸ ਨੇ ਪੰਜਾਬ ਨੂੰ ਇੱਕ ਵਾਰ ਫੇਰ ਤੋਂ ਬਲਦੀ ਦੇ ਬੂਥੇ ਲਿਆ ਕੇ ਖੜਾ ਕਰ ਦਿੱਤਾ। 1980 ਨੂੰ ਯਾਦ ਕਰਨਾ ਚਾਹੀਦਾ। 1980 ਦੇ ਵਿੱਚ ਜਿੱਦਾਂ ਸੰਪਰਦਾਵਾਂ ਦੇ ਟਕਰਾਅ ਹੋਏ, ਉਹਦੇ 'ਚ ਨਿਰੰਕਾਰੀਆਂ ਵਾਲਾ ਮਾਮਲਾ, ਫਿਰ ਉਹ ਸਾਰੇ ਮਾਮਲੇ ਤੋਂ ਬਾਅਦ ਜਿੱਦਾਂ ਧਰਮਯੁੱਧ ਮੋਰਚਾ ਲੱਗਿਆ ਤੇ ਮੋਰਚਾ ਹੱਥੋਂ ਛਿਟਕ ਗਿਆ ਤੇ ਪੰਜਾਬ ਜਿਹੜਾ 20 ਸਾਲ ਜਿਹੜਾ ਉਹ ਇੱਕ ਕਿਸਮ ਦਾ ਅੱਗ ਦੇ ਵਿੱਚ ਭੁੱਜਦਾ ਰਿਹਾ। 30,000 ਬੰਦਾ ਮਾਰਿਆ ਗਿਆ। ਸਰਕਾਰੀ ਦਹਿਸ਼ਤਗਰਦੀ ਦਾ ਆਪਣੇ ਜਿਹੜੇ ਕੰਮ ਸੀ ਉਹ ਹਾਲੇ ਤੱਕ ਵੀ ਅਸੀਂ ਭੁਗਤ ਰਹੇ ਹਾਂ। ਦੋ ਕਿਸਮ ਦੀ ਦਹਿਸ਼ਤਗਰਦੀ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਦੋ ਚੱਕੀ ਦੇ ਪੁਰਾਂ ਦੇ ਵਿੱਚ ਪੀਹ ਕੇ ਰੱਖ ਦਿੱਤਾ। ਪੰਜਾਬ ਦਾ ਕੋਈ ਟੱਬਰ ਨਹੀਂ ਬਚਿਆ ਜਿਹੜਾ ਸਿੱਧਾ ਜਾਂ ਸਿੱਧੇ ਤੌਰ ਤੇ ਇਸ ਗੱਲ ਨਾਲ ਪੀੜਤ ਨਾ ਹੋਵੇ। 84 ਵਾਪਰਿਆ ਤੇ ਫਿਰ ਦਿੱਲੀ ਵਾਪਰਿਆ, ਨਾਗਪੁਰ ਵਾਪਰਿਆ, ਕਾਨਪੁਰ ਵਾਪਰਿਆ। ਇਹ ਸਾਰੀ ਇਤਿਹਾਸ ਜਿਹੜਾ ਸਾਡਾ ਇਸ ਤਰ੍ਹਾਂ ਲਿਖਿਆ ਗਿਆ, ਸਾਡਾ ਇਤਿਹਾਸ, ਸਾਡੇ ਖੂਨੀ ਪੰਨੇ ਜਿਹੜੇ ਭਰੇ ਪਏ ਹੈ ਸਾਡੇ ਇਤਿਹਾਸ ਦੇ, ਜਿਹਦੇ ਚ ਭਰਾਵਾਂ ਜੰਗ ਦੇ ਵਿੱਚ ਅਸੀਂ ਮਰੇ ਆ, ਜਿਹਦੇ ਚ ਕੋਈ ਸਾਂਝੇ ਦੁਸ਼ਮਣ ਦੇ ਖਿਲਾਫ ਲੜਾਈ ਨਹੀਂ ਵਿੱਢੀ ਗਈ। ਨਾ ਤਾਂ ਸਾਂਝੇ ਦੁਸ਼ਮਣ ਦੇ ਖਿਲਾਫ ਲੜਾਈ ਵਿੱਢਣ ਦਾ ਸੀ, ਪਰ ਅਲਟੀਮੇਟਲੀ ਲੜਾਈ ਭਰਾ ਮਾਰੂ ਹੋਈ ਹੈ, ਇੱਕ ਦੂਜੇ ਨੂੰ ਮਾਰਿਆ। ਅੱਜ ਵੀ ਉਦਾਂ ਦੀਆਂ ਸਥਿਤੀਆਂ ਪੈਦਾ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਔਰ ਤੁਸੀਂ ਦੇਖੋ ਵੀ ਸਰਕਾਰ ਕੁਝ ਕਰ ਨਹੀਂ ਪਾ ਰਹੀ ਤੇ ਸਿਆਸਤਦਾਨ ਆਪਣੇ ਆਪਣੇ ਤਰੀਕੇ ਨਾਲ ਇੱਥੋਂ ਵੋਟਾਂ ਭਾਲਦੇ ਆ। ਵੀ ਰਜਿੰਦਰ ਕੌਰ ਭੱਠੜ ਵੀ ਹੁਣ ਢੱਡਰੀਆਂ ਵਾਲੇ ਨੂੰ ਮਿਲਿਆ ਹੈ। ਆਮ ਆਦਮੀ ਪਾਰਟੀ ਵਾਲੇ ਉਦਣੇ ਸਿੰਘ ਜਿਹੜੇ ਚ ਜਾਏ ਸੀ ਤੇ ਅੱਜ ਜਦੋਂ ਆਪਾਂ ਹੁਣ ਗੱਲ ਕਰ ਰਹੇ 2 ਘੰਟੇ ਬਾਅਦ ਅਰਵਿੰਦ ਕੇਜਰੀਵਾਲ ਨੇ ਪੰਜਾਬ ਪਹੁੰਚ ਜਾਣਾ ਤੇ ਉਹਨਾਂ ਨੇ ਜਾ ਕੇ ਢੱਡਰੀਆਂ ਵਾਲੇ ਨਾਲ ਮੁਲਾਕਾਤ ਕਰਨੀ ਹੈ। ਸੋ ਓਵਰਆਲ ਸਿਆਸਤ ਇਹਦੇ ਤੇ ਕਰਨ ਹੈ। ਢੱਡਰੀਆਂ ਵਾਲੇ ਤੇ ਕਾਤਲਾਨਾ ਹਮਲੇ ਦੀ ਸਾਰਿਆਂ ਨੇ ਨਿੰਦਾ ਕੀਤੀ ਹੈ, ਪਰ ਸਾਰੀਆਂ ਸਿਆਸੀ ਪਾਰਟੀਆਂ ਹੁਣ ਉੱਥੇ ਜਾ ਕੇ ਡੇਰੇ ਲਾ ਰਹੀਆਂ। ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉੱਥੇ ਪਹੁੰਚ ਰਹੀਆਂ। ਅਰਵਿੰਦ ਕੇਜਰੀਵਾਲ ਵੀ ਉੱਥੇ ਅੱਜ ਮਿਲਣਗੇ। 11 ਵਜੇ ਦਾ ਉਹਨਾਂ ਦਾ ਟਾਈਮ ਹੈ। 11 ਵਜੇ ਗੁਰਦੁਆਰਾ ਪਰਮੇਸ਼ਵਰ ਸਾਹਿਬ ਉੱਥੇ ਪਹੁੰਚਣਾ ਉਹਨਾਂ ਨੇ ਤੇ ਮੁਲਾਕਾਤ ਤੋਂ ਬਾਅਦ ਫਿਰ ਬਕਾਇਦਾ ਮੀਡੀਆ ਨੂੰ ਵੀ ਮੁਖਾਤਬ ਹੋਣਗੇ ਕੇਜਰੀਵਾਲ ਸਾਹਿਬ। ਤੇ ਜਿਹੜੀ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਆ, ਇਹਦੇ ਤੇ ਸਰਕਾਰ ਤੇ ਜ਼ੋਰਦਾਰ ਹਮਲਾ ਕਰਨਗੇ। ਯਾਨੀ ਵੋਟਾਂ ਸਰਕਾਰ ਨੂੰ ਵੀ ਦਿਖਾਈ ਦੇ ਰਹੀ ਹੈ ਵੀ ਹੁਣ ਉੱਧਰੋਂ ਵੀ ਢੱਡਰੀਆਂ ਨੇ ਕਹਿ ਵੀ ਦਿੱਤਾ ਕਿ 26 ਤਰੀਕ ਤੱਕ ਜੇ ਨਾ ਹੋਇਆ ਸਾਡਾ ਮਸਲਾ ਹੱਲ ਤੇ ਮੁੱਖ ਸਾਜ਼ਿਸ਼ਕਾਰ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਫਿਰ 26 ਤਰੀਕ ਤੋਂ ਬਾਅਦ ਅਸੀਂ ਇੱਕ ਕੋਈ ਵੱਡਾ ਐਲਾਨ ਕਰ ਸਕਦੇ ਹਾਂ। ਤੇ ਨਾਲੇ ਵੀ ਕਹਿ ਦਿੱਤਾ ਵੀ ਅਸੀਂ ਫੈਸਲਾ ਕਰ ਸਕਦੇ ਹਾਂ ਕਿ ਅਕਾਲੀ ਦਲ ਦੇ ਖਿਲਾਫ ਵੋਟਾਂ ਪਾਉਣ ਲਈ ਕਿਹਾ ਜਾਏ। ਸੋ ਧਾਰਮਿਕ ਡੇਰੇ, ਸੰਤ, ਸਿਪਾਹੀ, ਇਹ ਸਭ ਸਿਆਸਤਦਾਨ ਹੋ ਗਏ ਨੇ ਤੇ ਉਹ ਜਿਹੜੇ ਸਿਆਸਤਦਾਨ ਹੋਏ ਨੇ ਡੇਰੇ, ਉਹਨਾਂ ਚ ਜਿਹੜੇ ਕਿਸਮ ਦੇ ਤੁਸੀਂ ਕਹਿ ਲਓ ਵੀ ਪ੍ਰੋਫੈਸ਼ਨਲ ਜਿਹੜੇ ਪੋਲੀਟੀਸ਼ੀਅਨ ਹੈ ਉਹ ਫਿਰ ਉੱਥੇ ਜਾ ਕੇ ਆਪਣਾ ਹਿੱਸਾ ਪੱਤੀ ਲੱਭ ਰਹੇ ਨੇ। ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਮਾੜੀ ਹੈ। ਪੰਜਾਬ ਦੇ ਵਿੱਚ ਬਾਕੀ ਸਥਿਤੀਆਂ ਜਿਹੜੀਆਂ ਵੱਖ-ਵੱਖ ਖੇਤਰਾਂ ਦੀਆਂ ਉਹ ਮਾੜੀਆਂ ਹੈ। ਉਹਦੇ ਬਾਵਜੂਦ ਉਹ ਚੀਜ਼ਾਂ ਜਿਹੜੀਆਂ ਏਜੰਡੇ ਤੇ ਨਹੀਂ ਹੈ। ਏਜੰਡੇ ਤੇ ਇਹ ਹੈ ਕਿ ਕਿਹੜੇ ਡੇਰੇ 'ਚ ਜਾ ਕੇ ਕਿੱਥੋਂ ਕਿੰਨਾ ਵੱਡਾ ਆਸ਼ੀਰਵਾਦ ਹਾਸਲ ਕੀਤਾ ਜਾ ਸਕਦਾ ਹੈ। ਸੋ ਇਸ ਮਸਲੇ ਨੂੰ ਸੁਲਝਾਉਣ ਦੀ ਥਾਂ ਦੇ ਉੱਤੇ ਸਿਆਸੀ ਧਿਰਾਂ ਹੋਰ ਉਲਝਾਉਣ ਵੱਧ ਰਹੀਆਂ ਤੇ ਸਰਕਾਰ ਨੂੰ ਚਲਾ ਰਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹੜੀ ਹੈ ਉਹ ਸਭ ਤੋਂ ਵੱਡੀ ਜ਼ਿੰਮੇਵਾਰ ਹੈ ਇਸ ਹਾਲਾਤ ਵਾਸਤੇ। ਜੀ, ਕਿਉਂਕਿ ਜੋ ਮੌਜੂਦਾ
ਲੋਕ ਹੁੰਦੇ ਨੇ, ਉਹ ਜ਼ਿੰਮੇਵਾਰ ਹੁੰਦੇ ਨੇ। ਇੱਥੇ ਅੱਗੇ ਆਪਾਂ ਗੱਲ ਕਰਦੇ ਜੀ ਸਿਮਰਨਜੀਤ ਸਿੰਘ ਬੈਂਸ ਹੋਰਾਂ ਦੀ, ਜੋ ਲੁਧਿਆਣੇ ਤੋਂ ਨੇ। ਉਹਨਾਂ ਨੇ ਹੁਣ ਗੁਣ ਗਾਇਨ ਸ਼ੁਰੂ ਕਰ ਦਿੱਤੇ ਹੈ ਜੀ ਕੈਪਟਨ ਅਮਰਿੰਦਰ ਸਿੰਘ ਦੇ। ਕੀ ਉਹਨਾਂ ਦਾ ਝੁਕਾਅ ਉਧਰ ਨੂੰ ਹੋ ਗਿਆ ਹੁਣ? ਪੰਜਾਬ ਦੀ ਜਿਹੜੀ ਚੋਣ ਸਿਆਸਤ ਹੈ ਉਹਦੇ 'ਚ, ਜਿੱਦਾਂ ਅਸੀਂ ਸ਼ੁਰੂ 'ਚ ਵੀ ਗੱਲ ਕੀਤੀ ਆ, ਵੱਡੇ ਵੱਡੇ ਰੰਗ ਤਮਾਸ਼ੇ ਅਸੀਂ ਦੇਖ ਰਹੇ ਹਾਂ। ਸਿਮਰਜੀਤ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਜਿਹੜੇ ਦੋ ਭਰਾ ਆ, ਉਹਨਾਂ ਦਾ ਰਾਜਨੀਤਿਕ ਕਰੀਅਰ ਇਸ ਵੇਲੇ ਕਿਸੇ ਇੱਕ ਧਿਰ ਨਾਲ ਜੁੜ ਕੇ ਹੀ ਬਣਨਾ ਹੈ, ਇਕੱਲਿਆਂ ਰਹਿ ਕੇ ਨਹੀਂ ਬਣਨਾ। ਠੀਕ ਹੈ ਕਿ ਉਹਨਾਂ ਦੇ ਕੋਲ ਇੱਕ ਜਨ ਤਾਕਤ ਹੈ, ਲੋਕਾਂ ਦੀ ਇੱਕ ਹਮਾਇਤ ਹੈ ਲੁਧਿਆਣੇ ਜ਼ਿਲ੍ਹੇ 'ਚ ਖਾਸ ਤੌਰ ਤੇ ਸ਼ਹਿਰ 'ਚ ਖਾਸ ਤੌਰ ਤੇ। ਇਹ ਉਹਨਾਂ ਨੇ ਵਾਰ-ਵਾਰ ਪ੍ਰਮਾਣਿਤ ਕੀਤਾ, ਸਾਬਤ ਕੀਤਾ। ਅਕਾਲੀ ਦਲ ਤੋਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਲੜ ਕੇ ਦੋਨੋਂ ਭਰਾ ਜਿੱਤੇ, ਫਿਰ ਅਕਾਲੀ ਦਲ ਦੇ ਐਸੋਸੀਏਟ ਮੈਂਬਰ ਬਣੇ ਵਿਧਾਨ ਸਭਾ ਦੇ ਵਿੱਚ, ਫਿਰ ਟੁੱਟ ਗਏ ਉਹਨਾਂ ਨਾਲੋਂ ਜਦੋਂ ਲੋਕ ਸਭਾ ਦੀ ਚੋਣ ਆਈ ਤੇ ਸਿਮਰਜੀਤ ਬੈਂਸ ਨੇ ਇਕੱਲਿਆਂ ਇੰਡੀਪੈਂਡੈਂਟ ਚੋਣ ਲੜੀ ਲੋਕ ਸਭਾ ਦੀ, ਤੇ ਬਹੁਤ ਵੱਡੀ ਵੋਟ, 2 ਲੱਖ ਤੋਂ ਜ਼ਿਆਦਾ ਵੋਟਾਂ ਉਹ ਹਾਸਿਲ ਕਰਕੇ ਲੈ ਗਏ। ਲਗਭਗ ਬਰਾਬਰ ਦੇ ਉਮੀਦਵਾਰ ਸੀ, 4 ਐਚ.ਐਸ. ਫੂਲਕਾ, ਰਵਨੀਤ ਬਿੱਟੂ ਤੇ ਸਿਮਰਜੀਤ ਬੈਂਸ ਤੇ ਇੱਕ ਹੋਰ ਉਮੀਦਵਾਰ ਸੀ ਉੱਥੇ। ਸੋ 4 ਉਮੀਦਵਾਰ ਜਿਹੜੇ ਸੀ ਉਹ ਲਗਭਗ ਬਰਾਬਰ ਦੀ ਟੱਕਰ ਵਾਲੇ ਸੀ, ਤੇ ਉਹਨਾਂ ਨੇ ਆਪਣੀ ਤਾਕਤ ਬਾਰ-ਬਾਰ ਪ੍ਰਗਟਾਈ ਹੈ ਲੁਧਿਆਣੇ ਦੇ ਵਿੱਚ। ਪਰ ਇਕੱਲਿਆਂ ਰਹਿ ਕੇ ਉਹ ਟੀਮ ਇਨਸਾਫ ਦੇ ਨਾਂ ਦੇ ਉੱਤੇ ਲੁਧਿਆਣੇ ਸ਼ਹਿਰ ਦੀਆਂ ਕੁਝ ਸੀਟਾਂ ਜਾਂ ਲੁਧਿਆਣੇ ਜ਼ਿਲ੍ਹੇ ਦੀਆਂ 13-14 ਸੀਟਾਂ ਉਹ ਲੜ ਸਕਦੇ ਆ, ਪਰ ਜਿੱਤ ਨਹੀਂ ਹਾਸਿਲ ਕਰ ਸਕਦੇ ਆਪਣੀ ਸੀਟ ਤੋਂ ਬਿਨਾਂ। ਆਪਣੀ ਸੀਟ ਤਾਂ ਜਿੱਤ ਲੈਣਗੇ ਉਹ, ਕਿਉਂਕਿ ਉਹ ਲਗਾਤਾਰ ਐਕਟਿਵ ਵੀ ਰਹੇ ਨੇ, ਪਰ ਆਪਣੀ ਸੀਟ ਜਿੱਤ ਕੇ ਵੀ ਜਾਣਾ ਕਿੱਥੇ ਆ? ਜਿਹੜੀ ਸਰਕਾਰ ਬਣਦੀ ਆ, ਕਿਹੜੀ ਨਹੀਂ ਬਣਦੀ, ਉਹਦੇ 'ਚ ਕੀ ਮਿਲੂਗਾ ਉਹਨਾਂ ਨੂੰ? ਕਿਉਂਕਿ ਕਿਸੇ ਧਿਰ ਦੇ ਨਾਲ ਨਹੀਂ ਹੈ। ਫਿਰ ਸੌਦੇਬਾਜ਼ੀ ਮਾੜੀ ਮੋਟੀ ਹੋਏਗੀ, ਸੌਦੇਬਾਜ਼ੀ ਦੇ ਵਿੱਚ ਫਿਰ ਤੁਹਾਨੂੰ ਉਹ ਚੀਜ਼ ਨਹੀਂ ਮਿਲਦੀ ਜਦੋਂ ਤੁਸੀਂ ਇੱਕ ਸਿਆਸੀ ਧਿਰ ਨਾਲ ਜੁੜ ਕੇ ਜੋ ਹਾਸਲ ਕਰ ਸਕਦੇ ਹੋ। ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਸੀ ਵੀ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਜਾਣ, ਪਰ ਆਮ ਆਦਮੀ ਪਾਰਟੀ ਨੇ ਬੜੀ ਸਾਫ਼ ਜਿਹੀ ਲਕੀਰ ਖਿੱਚੀ ਹੋਈ ਹੈ ਕਿ ਸਾਡੇ ਚੋਣਾਂ ਤੇ ਤੁਹਾਨੂੰ ਆਪਣੀ ਜਿਹੜੀ ਪਾਰਟੀ ਹੈ ਉਹਨੂੰ ਮਰਜ ਕਰਨਾ ਪਊਗਾ ਸਾਡੇ 'ਚ। ਸਿਮਰਜੀਤ ਬੈਂਸ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਹੈ। ਮਨਪ੍ਰੀਤ ਬਾਦਲ ਨੂੰ ਵੀ ਇਹੀ ਨਹੀਂ ਸੀ ਮਨਜ਼ੂਰ, ਇਸੇ ਕਰਕੇ ਮਨਪ੍ਰੀਤ ਬਾਦਲ ਆਮ ਆਦਮੀ ਪਾਰਟੀ 'ਚ ਗਏ ਤੇ ਉਹ ਕਾਂਗਰਸ ਚਲੇ ਗਏ, ਤੇ ਅੱਜ ਉਹ ਕਾਂਗਰਸ ਦੇ ਵੱਡੇ ਲੀਡਰ ਦੇ ਤੌਰ ਤੇ ਪ੍ਰਵਾਨ ਹੋ ਗਏ ਨੇ। ਉਹਨਾਂ ਨੂੰ ਜਿਹੜੀ ਨਵੀਂ ਕਾਰਜਕਾਰਨੀ ਬਣਾਈ ਆ ਕਾਂਗਰਸ ਦੇ ਨਵੇਂ ਅਹੁਦੇਦਾਰ ਥਾਪੇ, ਉਹਦੇ ਵਿੱਚ ਮੀਤ ਪ੍ਰਧਾਨ 3-4 ਨੰਬਰ ਤੇ ਰੱਖਿਆ ਗਿਆ ਮਨਪ੍ਰੀਤ ਬਾਦਲ ਨੂੰ। ਸ਼ਾਇਦ ਏਦਾਂ ਦੀ ਚੀਜ਼ ਭਾਲਦੇ ਨੇ ਸਿਮਰਜੀਤ ਬੈਂਸ, ਕਿਉਂਕਿ ਅਕਾਲੀ ਦਲ ਦੇ ਨਾਲ ਉਹਨਾਂ ਦਾ ਜਿਹੜਾ ਇੱਕ ਕਿਸਮ ਦਾ ਸੁਭਾਅ ਨਹੀਂ ਰਲ ਸਕਿਆ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ। ਕੋਸ਼ਿਸ਼ ਤਾਂ ਬੜੀ ਕੀਤੀ ਅਕਾਲੀ ਦਲ ਤੋਂ ਬਾਹਰ ਆ ਕੇ, ਹੁਣ ਆਮ ਆਦਮੀ ਪਾਰਟੀ ਲਈ ਉਹਨਾਂ ਕੋਲ ਉਹ ਚੀਜ਼ ਨਹੀਂ ਹੈ ਜਿਹਦੇ ਕਰਕੇ ਆਮ ਆਦਮੀ ਪਾਰਟੀ ਉਹਨਾਂ ਨੂੰ ਹਾਸਿਲ ਕਰੇ ਜਾਂ ਲੈ ਕੇ ਆਵੇ, ਤੇ ਉਹ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੋ ਸੁਖਪਾਲ ਸਿੰਘ ਖਹਿਰਾ ਦੀ ਹਾਲਤ ਇਸ ਵੇਲੇ ਹੈ, ਸੁਖਪਾਲ ਸਿੰਘ ਖਹਿਰਾ ਦਾ ਤਕਰਾਰ ਦਿਖਾਈ ਦੇ ਰਿਹਾ, ਸੁੱਚਾ ਸਿੰਘ ਛੋਟੇਪੁਰ ਦਾ, ਜਿਹੜਾ ਵੀ ਜਾਏਗਾ ਕਾਂਗਰਸ ਚੋਂ ਜਾਂ ਬਾਕੀ ਪਾਰਟੀਆਂ, ਜਿਹੜੀ ਪਹਿਲੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ, ਉਹਦੇ ਨਾਲ ਉਹਦਾ ਟਕਰਾਅ ਹੋਣ ਦੀ ਸੰਭਾਵਨਾ ਰਹੇਗੀ। ਕਾਂਗਰਸ ਥੋੜੀ ਲਚਕੀਲੀ ਹੈ ਇਸ ਮਾਮਲੇ 'ਚ, ਜਾਂ ਕਹਿ ਲਓ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ 'ਚ ਕਿਤੇ ਨਾ ਕਿਤੇ ਜੇ ਇੱਕ ਦੂਜੇ ਦੇ ਖਿਲਾਫ ਵੀ ਕੋਈ ਗੱਲ ਹੁੰਦੀ ਹੈ, ਉਹਦੇ ਬਾਵਜੂਦ ਵੀ ਕੋਈ ਬਹੁਤ ਜ਼ਿਆਦਾ ਕੋਈ ਨਹੀਂ ਉਹਦੇ ਤੇ ਬਹਿਸ ਹੁੰਦੀ, ਤੇ ਉਹਦੇ 'ਚ ਚੱਲਿਆ ਜਾਂਦਾ ਸਾਰਾ ਕੁਝ। ਸੋ ਕਾਂਗਰਸ ਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਕੰਫਰਟੇਬਲ ਫੀਲ ਕਰੀਏ, ਤੇ ਇਸੇ ਕਰਕੇ ਕੈਪਟਨ ਅਮਰਿੰਦਰ ਦੀ ਹੁਣ ਸਿਫਤ ਉਹਨਾਂ ਨੇ ਕੀਤੀ ਹੈ। ਉਹਨਾਂ ਨੇ ਖਾਸ ਤੌਰ ਤੇ ਪੰਜਾਬ ਦੇ ਉਸ ਦੌਰ ਦਾ ਜ਼ਿਕਰ ਕੀਤਾ ਸਿਮਰਜੀਤ ਬੈਂਸ ਦੇ। ਉਹ ਵੀਡੀਓ ਦੇਖ ਸਕਦੇ ਹੋ ਤੁਸੀਂ, ਬਹੁਤ ਸਾਰੇ ਸੋਸ਼ਲ ਮੀਡੀਆ ਤੇ ਉਹ ਵੀਡੀਓਜ਼ ਵਾਇਰਲ ਹੋ ਚੁੱਕੀਆਂ, ਜਿਸ 'ਚ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਖਤ ਨੁਕਤਾਚੀਨੀ ਕੀਤੀ ਹੈ, ਤੇ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਦੇ ਜਿਹੜੇ ਬਾਦਲ ਸਾਹਿਬ ਦੇ ਘਰ ਦੇ ਮੂਹਰੇ ਧਰਨਾ ਜਾਂ ਰਿਹਾਇਸ਼ ਨੂੰ ਘੇਰਨ ਦੇ ਐਲਾਨ ਸੀ, ਉਹਨਾਂ ਦਾ ਮਖੌਲ ਉਡਾਇਆ, ਇਹ ਕਹਿ ਕੇ ਕੀ ਇਹ ਨਾਟਕ ਕੀਤਾ ਇਹਨਾਂ ਨੇ। ਤੇ ਕੈਪਟਨ ਅਮਰਿੰਦਰ ਦੀ ਸਿਫਤ ਕੀਤੀ ਵੀ ਜਦੋਂ ਕੈਪਟਨ ਅਮਰਿੰਦਰ ਪੰਜਾਬ ਦੇ ਮੁੱਖ ਮੰਤਰੀ ਸੀ, ਪੰਜਾਬ ਦਾ ਕਿਸਾਨ ਰੋਲਿਆ ਨਹੀਂ, ਇਹ ਕਿਹਾ ਉਹਨਾਂ ਨੇ। ਤੇ ਬਾਰ-ਬਾਰ ਸਿਫਤ ਕਰਨ ਦਾ ਮਤਲਬ ਹੀ ਇਹ ਹੈ ਵੀ ਉਹਨਾਂ ਦੀ ਕੋਈ ਨਾ ਕੋਈ ਤਾਰ ਜੁੜ ਰਹੀ ਹੈ ਕੈਪਟਨ ਅਮਰਿੰਦਰ ਨਾਲ। ਤੇ ਜੇ ਹੋ ਜਾਂਦਾ ਤੇ ਕੈਪਟਨ ਅਮਰਿੰਦਰ ਲਈ ਵੀ ਤੇ ਕਾਂਗਰਸ ਪਾਰਟੀ ਲਈ ਵੀ ਸ਼ਾਇਦ ਬਹੁਤ ਚੰਗਾ ਰਹੇਗਾ, ਕਿਉਂਕਿ ਪਿਛਲੇ ਸਮੇਂ 'ਚੋਂ ਜਿੱਦਾਂ ਵੀਰ ਦਵਿੰਦਰ ਸਿੰਘ ਤੇ ਜਗਮੀਤ ਬਰਾੜ ਵਰਗਿਆਂ ਨੇ ਕਿਨਾਰਾ ਕੀਤਾ ਜਾਂ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ, ਤੇ ਇੱਕ ਤਾਕਤ ਘਟੀ ਹੈ ਕਾਂਗਰਸੀ, ਉਹ ਤਾਕਤ ਦੁਬਾਰਾ ਹਾਸਲ ਹੋਏਗੀ ਲੁਧਿਆਣੇ ਜ਼ਿਲ੍ਹੇ 'ਚ। ਸਾਰਾ ਲੁਧਿਆਣਾ ਜ਼ਿਲ੍ਹਾ ਜਿਹੜਾ ਹੈ ਕਿਸਮ ਦਾ ਕੈਪਟਨ ਅਮਰਿੰਦਰ ਦੀ ਅਗਵਾਈ ਦੇ ਵਿੱਚ ਕਾਂਗਰਸ ਦੇ ਪੱਖ 'ਚ ਚੱਲ ਜਾਏਗਾ ਸਿਮਰਜੀਤ ਬੈਂਸ ਉਹਨਾਂ ਨੂੰ ਨਾਲ ਲਾ ਕੇ। ਇਹ ਜ਼ਰੂਰ ਹੈ ਕਿ ਸਿਮਰਜੀਤ ਬੈਂਸ ਤੇ ਉਹਨਾਂ ਦੇ ਭਰਾ ਹਿੱਸਾ ਪੱਤੀ ਜ਼ਿਆਦਾ ਮੰਗਣਗੇ ਸੱਤਾ ਦੇ ਵਿੱਚੋਂ ਵੀ, ਤੇ ਜਦੋਂ ਟਿਕਟਾਂ ਦੀ ਵੰਡ ਹੋਣੀ ਉਦੋਂ ਵੀ। ਉਹ ਕਿੱਦਾਂ ਸਾਰਾ ਮੈਨੇਜ ਕਰਦੇ ਨੇ ਕੈਪਟਨ ਅਮਰਿੰਦਰ ਦੇ ਬਾਅਦ ਦੀ ਗੱਲ ਹੈ। ਹਾਲ ਫਿਲਹਾਲ ਕੋਈ ਪੱਕੀ ਗੱਲ ਨਹੀਂ ਹੈ, ਪਰ ਇੱਕ ਸੰਭਾਵਨਾ ਬਣ ਗਈ ਹੈ ਕਿ ਸਿਮਰਜੀਤ ਬੈਂਸ
ਤੇ ਉਹਨਾਂ ਦੀ ਟੀਮ ਇਨਸਾਫ ਕਾਂਗਰਸ ਪਾਰਟੀ ਵਿੱਚ ਜਾ ਸਕਦੇ ਆ ਤਾਲਮੇਲ ਦੇ ਲੈਵਲ ਤੇ ਵੀ, ਤੇ ਆਪਣੀ ਇਨਸਾਫ ਟੀਮ ਨੂੰ ਮਰਜ ਵੀ ਕਰਵਾ ਸਕਦੇ ਕਾਂਗਰਸ ਦੇ ਵਿੱਚ। ਇਸ ਤਰ੍ਹਾਂ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਸੰਭਾਵਨਾ ਹੈ, ਇਹ ਹੋ ਨਹੀਂ ਗਿਆ, ਅਸੀਂ ਸਿਰਫ ਸੰਭਾਵਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ। ਤੇ ਜੀ ਅੱਗੇ ਗੱਲ ਕਰਦੇ ਹਾਂ ਬਸਪਾ ਲੀਡਰ ਅਵਤਾਰ ਸਿੰਘ ਕਰੀਮਪੁਰੀ ਦੀ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਚੋਣ ਸਮਝੌਤਾ ਕਾਂਗਰਸ ਦੇ ਨਾਲ ਹੋ ਸਕਦਾ ਸੀ, ਪਰ ਉਸ ਤੋਂ ਅਮਰਿੰਦਰ ਸਿੰਘ ਹੀ ਚੋਣ ਸਮਝੌਤੇ ਤੋਂ ਭੱਜ ਗਏ। ਦੇਖੋ, ਬਹੁਜਨ ਸਮਾਜ ਪਾਰਟੀ ਪਿਛਲੇ 3 ਚੋਣਾਂ ਮੈਂ ਦੇਖੀਆਂ, 3 ਚੋਣਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਪੰਜਾਬ 'ਚ ਇਕੱਲਾ ਚੋਣ ਲੜੀ ਹੈ, ਸਾਰੀਆਂ ਸੀਟਾਂ ਤੇ ਲੜੀ। ਹੁਣ 117 ਹਲਕਿਆਂ ਤੇ ਚੋਣ ਲੜਨ ਦਾ ਉਸ ਪਾਰਟੀ ਦਾ ਕੀ ਮਤਲਬ ਹੈ, ਜਿਸ ਪਾਰਟੀ ਦਾ ਵਿਸਥਾਰ ਸਾਡੇ ਪੰਜਾਬ 'ਚ ਇੱਕੋ ਜਿਹਾ ਨਹੀਂ ਹੈ, ਜਾਂ ਬਹੁਤ ਘੱਟ ਕੁਝ ਥਾਵਾਂ ਦੇ ਉੱਤੇ 1000 ਵੋਟ ਹਾਸਲ ਹੋ ਗਈ, 1500 ਵੋਟ ਹਾਸਲ ਹੋ ਗਈ। ਆਪਣੀ ਸਾਰੀ ਐਨਰਜੀ, ਆਪਣਾ ਪੈਸਾ ਇਸ ਤਰ੍ਹਾਂ ਕਿਉਂ ਸਾਰੇ ਹਲਕੇ ਚ ਲਾਇਆ ਜਾਂਦਾ, ਇਹ ਤੋਂ ਸਵਾਲ ਉੱਠਦੇ ਰਹੇ ਨੇ BSP। ਤੇ ਫਿਰ ਇਹ ਗੱਲ ਜਿਹੜੇ ਪੋਲੀਟੀਕਲ ਅਬਜ਼ਰਵਰ ਵੀ ਕਹਿੰਦੇ ਰਹੇ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਵੀ ਕਹਿੰਦੀਆਂ ਰਹੀਆਂ ਵੀ ਕਿਤੇ ਨਾ ਕਿਤੇ ਲਾਭ ਪਹੁੰਚਾਉਣ ਦੀ ਕੋਸ਼ਿਸ਼ ਹੈ ਅਕਾਲੀ ਦਲ ਨੂੰ। ਕੋਈ ਸੌਦਾ ਸਿਆਸੀ ਤੌਰ ਤੇ ਸ਼ਾਇਦ ਬਹੁਜਨ ਸਮਾਜ ਪਾਰਟੀ ਦਾ ਅਕਾਲੀ ਦਲ ਨਾਲ ਹੋਇਆ ਹੁੰਦਾ, ਜਿਹਦੇ ਕਰਕੇ ਸਾਰੀਆਂ ਸੀਟਾਂ ਤੇ ਚੋਣ ਲੜਦੇ ਆ। ਤੇ ਫਿਰ ਜਿਹੜੀ ਦਲਿਤ ਵੋਟ ਜਿਹੜੀ ਕਾਂਗਰਸ ਨੂੰ ਪੈ ਜਾਣੀ ਹੁੰਦੀ ਹੈ, ਉਹ ਵੋਟ ਜਿਹੜੀ 1000-2000 ਦੀ ਪੈ ਜਾਏ BSP ਦੇ ਕੈਂਡੀਡੇਟ ਨੂੰ, ਤੇ ਉਹਦੀ ਇੱਕ ਮਾਰਜਨ ਨਾਲ ਜਿਹੜੀਆਂ ਟਾਈਟ ਸੀਟਾਂ ਹੁੰਦੀਆਂ, ਟਫ ਸੀਟਾਂ ਹੁੰਦੀਆਂ, ਉਹਦੇ ਉੱਤੇ ਫਿਰ ਅਕਾਲੀ ਦਲ ਸੀਟ ਕੱਢ ਜਾਂਦਾ ਰਿਹਾ। ਇਹ ਅਸਲ ਦੇ ਵਿੱਚ ਇੱਕ ਕਾਰਨ ਜਾਂ ਇੱਕ ਲੌਜਿਕ, ਇੱਕ ਤਰਕ ਵਿਰੋਧੀ ਪਾਰਟੀਆਂ ਵੀ ਦਿੰਦੀਆਂ ਰਹੀਆਂ ਤੇ ਆਪੋਜੀਸ਼ਨ ਤੇ ਜਿਹੜੇ ਪੋਲੀਟੀਕਲ ਅਬਜ਼ਰਵਰ ਵੀ ਦਿੰਦੇ ਰਹੇ ਵੀ ਏਦਾਂ ਹੁੰਦੀ। ਹੁਣ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਨੇ ਤਾਂ ਬਾਰ-ਬਾਰ ਕਿਹਾ ਕਿ ਸਾਡੇ ਜਿਹੜੇ ਕਹਿ ਲਓ ਵੀ ਨੈਚੁਰਲ ਅਲਾਈ ਕੋਈ ਬਣਦੇ ਆ ਪੰਜਾਬ ਦੇ ਵਿੱਚ, ਤਾਂ ਉਹ ਕਾਂਗਰਸ ਪਾਰਟੀ ਆ ਜਾਂ ਫਿਰ ਮਨਪ੍ਰੀਤ ਬਾਦਲ ਕਿਹਾ ਸੀ ਤੇ ਮਨਪ੍ਰੀਤ ਬਾਦਲ ਤਾਂ ਮਰਦ ਹੋ ਗਿਆ, ਜਾਂ ਲੌਂਗੋਵਾਲ ਦਲ ਕਿਹਾ ਸੀ ਉਹ ਵੀ ਮਰਦ ਹੋ ਗਿਆ, ਲੌਂਗੋਵਾਲ ਦਲ ਵੀ ਮਰਦ ਹੋ ਗਿਆ ਕਾਂਗਰਸ ਤੇ ਜਾਂ ਫਿਰ BSP ਹੈ। ਇਹ ਕੈਪਟਨ ਨੇ ਬਾਰ-ਬਾਰ ਕਿਹਾ। ਅਸੀਂ ਵੀ ਇਹ ਕਹਿ ਰਹੇ ਸੀ ਵੀ ਜੇ ਸੱਚਮੁੱਚ ਪੰਜਾਬ ਦੇ ਵਿੱਚ ਇੱਕ ਬਹੁਤ ਤਿੰਨ-ਧਰੀ ਲੜਾਈ ਤੇ ਬੜੀ ਦਿਲਚਸਪ ਲੜਾਈ ਬਣੇਗੀ ਤਾਂ ਇਸ ਕਰਕੇ ਬਣ ਸਕਦੀ ਹੈ ਜੇ ਬਹੁਜਨ ਸਮਾਜ ਪਾਰਟੀ ਕਾਂਗਰਸ ਪਾਰਟੀ ਦਾ ਕੋਈ ਤਾਲਮੇਲ ਕਰੇ ਜਾਂ ਕਾਂਗਰਸ BSP ਨੂੰ ਤਾਲਮੇਲ ਕਰੇ। ਤੇ ਕੈਪਟਨ ਦੇ ਇਸ ਐਂਗਲ ਤੋਂ ਕਹਿੰਦੇ ਰਹੇ। ਪਰ ਤੁਹਾਨੂੰ ਯਾਦ ਹੋਏਗਾ ਕਿ ਕਾਂਸ਼ੀ ਰਾਮ ਹੋਰਾਂ ਦੀ ਜਦੋਂ ਬਰਸੀ ਆਈ, ਤਰੀਕ ਤਾਂ ਹੁਣ ਮੈਨੂੰ ਯਾਦ ਨਹੀਂ, ਅਰਵਿੰਦ ਕੇਜਰੀਵਾਲ ਤਾਂ ਉਹਨਾਂ ਦੇ ਪਿੰਡ ਗਏ ਕਾਂਸ਼ੀ ਰਾਮ ਦੇ, ਤੇ ਜਿਹੜੀ ਮਾਇਆਵਤੀ ਸੀ ਉਹ ਨਵੇਂ ਸ਼ਹਿਰ ਉਹਨੇ ਵੱਡਾ ਇਕੱਠ ਕੀਤਾ ਤੇ ਨਵੇਂ ਸ਼ਹਿਰ ਵੱਡਾ ਇਕੱਠ ਕਰਕੇ ਮਾਇਆਵਤੀ ਨੇ ਐਲਾਨ ਕਰ ਦਿੱਤਾ ਕਿ BSP ਦਾ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ, ਅਸੀਂ ਇਕੱਲੇ ਚੋਣ ਲੜਾਂਗੇ ਪੰਜਾਬ 'ਚ ਤੇ UP 'ਚ ਵੀ ਇਕੱਲੇ ਲੜਾਂਗੇ। ਮੈਂ ਇਹ ਕਹਿੰਦਾ ਰਿਹਾ ਵੀ ਤਾਂ ਪੰਜਾਬ 'ਚ ਸਿਰੇ ਚੜੇਗੀ ਕਾਂਗਰਸ ਤੇ BSP ਦੀ ਸਾਂਝ ਜੇ ਉੱਧਰ ਦਿੱਲੀ 'ਚ ਬੈਠ ਕੇ ਮਾਇਆਵਤੀ ਤੇ ਸੋਨੀਆ ਗਾਂਧੀ ਦੀ ਆਪਸੀ ਗੱਲਬਾਤ ਤੈਅ ਹੋ ਗਈ UP ਬਾਰੇ, ਤੇ UP ਬਾਰੇ ਹੋ ਨਹੀਂ ਸਕੀ ਤੇ ਪੰਜਾਬ 'ਚ ਵੀ ਨਹੀਂ ਹੋਈ। ਇਹ ਮਾਇਆਵਤੀ ਕਹਿ ਗਈ, ਅੱਜ ਥੋੜਾ ਕਿਹਾ ਮਾਇਆਵਤੀ ਉਧਰ ਹੀ ਕਹਿ ਗਈ ਜਦੋਂ ਕਾਂਸ਼ੀ ਰਾਮ ਹੋਰਾਂ ਨਾਲ ਬਰਸੀ ਮਨਾਈ। ਅੱਜ ਤੋਂ 1.5 ਮਹੀਨੇ ਪਹਿਲਾਂ ਦੀ ਗੱਲ ਹੈ, 2 ਮਹੀਨੇ ਪਹਿਲਾਂ ਦੀ। ਅੱਜ ਅਵਤਾਰ ਸਿੰਘ ਕਰੀਮਪੁਰੀ ਕਹਿ ਰਿਹਾ ਵੀ ਕੈਪਟਨ ਅਮਰਿੰਦਰ ਭੱਜ ਗਏ ਸਮਝੌਤੇ ਤੋਂ। ਜੇ ਕਿੱਦਾਂ ਲੌਜਿਕ ਦਿੱਤਾ ਵੀ ਕੈਪਟਨ ਅਮਰਿੰਦਰ ਨੇ ਇਹ ਸ਼ਰਤ ਰੱਖਤੀ ਵੀ ਜੇ UP 'ਚ ਕਾਂਗਰਸ ਨਾਲ ਸਮਝੌਤਾ ਕਰੂੰਗੇ ਤਾਂ ਪੰਜਾਬ 'ਚ ਸਮਝੌਤਾ ਕਰਾਂਗੇ। ਇਹ ਲੌਜਿਕ ਜਿਹੜਾ ਦੇ ਰਹੇ ਨੇ ਅਵਤਾਰ ਸਿੰਘ ਕਰੀਮਪੁਰੀ, ਇਹ ਠੀਕ ਨਹੀਂ ਲੱਗਦਾ ਮੈਨੂੰ। ਕਾਰਨ ਕੈਪਟਨ ਅਮਰਿੰਦਰ ਤਾਂ ਪਹਿਲੀ ਵਾਰ ਇੰਨੇ ਜ਼ਿਆਦਾ ਸੌਫਟ ਚੱਲ ਰਹੇ ਨੇ ਸਮਝੌਤੇ ਦੇ ਮਾਮਲੇ 'ਚ, ਤਾਲਮੇਲ ਦੇ ਮਾਮਲੇ 'ਚ ਪਹਿਲੀ ਵਾਰ। ਉਹਦੀ ਸ਼ਰਤ ਪਈ ਹੋਈ ਹੈ ਕਿ ਕਿਸੇ ਤਰੀਕੇ ਦੇ ਨਾਲ ਕੁਝ ਧਿਰਾਂ ਪੰਜਾਬ ਦੇ ਵਿੱਚ ਕਾਂਗਰਸ ਨਾਲ ਜੁੜ ਜਾਣ ਤੇ ਕਾਂਗਰਸ ਦਾ ਵੋਟ ਬੈਂਕ ਵਧੇ ਤੇ ਅਸੀਂ ਸਤਾ। ਮੈਨੂੰ ਪਹਿਲੀ ਵਾਰੀ ਇਹ ਪਤਾ ਲੱਗ ਰਿਹਾ ਕਿ ਬਾਗੀਆਂ ਤੋਂ ਵੀ ਬਚ ਕੇ ਚੱਲਣਾ ਪੈਣਾ ਤੇ ਇਸ ਕਰਕੇ ਹਰੇਕ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆ। ਦੇਰ ਤੱਕ ਜਗਮੀਤ ਬਰਾੜ ਤੇ ਵੀਰਵਿੰਦਰ ਸਿੰਘ ਨੂੰ ਲਾਈ ਰੱਖਿਆ ਕਾਂਗਰਸ, ਬੜੀ ਦੇਰ ਤੋਂ ਵੀਰਵਿੰਦਰ ਤੇ ਜਗਮੀਤ ਬਰਾੜ ਕਾਂਗਰਸ ਦੀ ਲੀਡਰਸ਼ਿਪ ਦੀ ਨੁਕਤਾਚੀਨੀ ਕਰ ਰਹੇ ਸੀ, ਉਹਦੇ ਬਾਅਦ ਉਹਨਾਂ ਨੂੰ ਰੱਖਿਆ। ਜਿਹੜੇ ਕੁਝ ਬਾਗੀ ਉਹਨਾਂ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਕੈਪਟਨ ਅਮਰਿੰਦਰ। ਤੇ BSP ਬਾਰੇ ਵਾਰ-ਵਾਰ ਕਿਹਾ ਕੈਪਟਨ ਅਮਰਿੰਦਰ ਨੇ ਵੀ BSP ਨਾਲ ਸਮਝੌਤਾ ਕਰਾਂਗੇ। ਕੈਪਟਨ ਅਮਰਿੰਦਰ ਤਾਂ ਚਾਹੁੰਦੇ ਕਿਤੇ ਨਾ ਮਿਲੇ ਵੀ BSP ਸਾਰੇ ਪੰਜਾਬ ਦੇ ਵਿੱਚ ਜੇ 117 ਦੇ 117 ਹਲਕੇ ਚੋਣ ਲੜਦੀ ਹੈ ਤੇ ਉਹ ਲੜੇ, ਕੋਈ ਗੱਲ ਨਹੀਂ, ਪਰ ਇਹਦਾ ਲਾਭ ਸਿੱਧੇ ਤੌਰ ਤੇ ਕਿਹਨੂੰ ਹੋਣਾ ਇਹਦੀ ਵਿਆਖਿਆ ਕਰਨ ਦੀ ਕੋਈ ਵੱਡੀ ਜ਼ਰੂਰਤ ਨਹੀਂ ਹੈ। ਇਹਦਾ ਲਾਭ ਸਿੱਧੇ ਤੌਰ ਤੇ BSP ਦੇ ਸਾਰੇ ਹਲਕਿਆਂ 'ਚ ਚੋਣ ਲੜਨ ਦੇ ਨਾਲ ਜਿਹੜੀ ਗਲਤ ਵੋਟ ਹੈ ਉਹ ਵੰਡੀ ਜਾਣੀ, ਜਿਹੜੀ ਕਾਂਗਰਸ ਨੂੰ ਪੈਣੀ ਹੈ, ਉਹ ਜਿਹੜੀ ਇੱਕ ਕਿਸਮ ਦੀ ਕਹਿ ਲਓ ਵੀ ਅਕਾਲੀ ਦਲ ਤੇ BJP ਗਠਜੋੜ ਦੇ ਖਿਲਾਫ ਭੁਗਤਣੀ ਸੀ, ਉਹ ਸਿੱਧੇ ਤੌਰ ਤੇ BSP ਨੂੰ ਪੈ ਜਾਣੀ ਹੈ ਤੇ ਕਾਂਗਰਸ ਦੀ ਵੋਟ ਉੱਥੋਂ ਮਾਰੀ ਜਾਣੀ ਹੈ। ਇਹਦਾ ਲਾਭ ਅਕਾਲੀ ਦਲ BJP ਗਠਜੋੜ ਨੂੰ ਹੋਏਗਾ। ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਇੱਕ ਨਵੀਂ ਗੱਲ ਕਹੀ ਹੈ ਕਿ ਜਿਹੜੀਆਂ 70-80% ਸੀਟਾਂ ਸੀ ਜਨਰਲ ਵਰਗ ਨੂੰ ਦੇਵਾਂਗੇ। ਜਿਹੜੇ 34 ਰਿਜ਼ਰਵ ਹਲਕੇ ਆ ਉੱਥੇ ਹੀ
ਦਲਿਤ ਉਮੀਦਵਾਰ ਖੜੇ ਕੀਤੇ ਜਾਣਗੇ। ਬਾਕੀ ਜਿਹੜੇ ਜਨਰਲ ਵਰਗ, ਪਛੜੇ ਵਰਗ ਜਾਂ ਪੀੜਤ ਪਰਿਵਾਰ ਦੇ, ਚਾਹੇ ਉਹ ਕਿਸਾਨੀ ਪੀੜਤ ਪਰਿਵਾਰ ਹੈ, ਖੁਦਕੁਸ਼ੀਆਂ ਕੀਤੀਆਂ ਜਿਸ ਪਰਿਵਾਰ ਨੇ, ਏਦਾਂ ਦੇ ਲੋਕਾਂ ਨੂੰ ਦੇਵਾਂਗੇ। ਇਹ ਇੱਕ ਸੋਸ਼ਲ ਇੰਜੀਨੀਅਰਿੰਗ ਜਿਹੜੀ ਯੂਪੀ ਦੇ ਵਿੱਚ ਇੱਕ ਵਾਰੀ ਬੜੀ ਸਫਲ ਹੋਈ ਸੀ, ਉਹ ਪੰਜਾਬ 'ਚ ਕਰਨ ਦੀ ਕੋਸ਼ਿਸ਼ ਹੈ BSP ਵੱਲੋਂ। ਉਹਦੇ 'ਚ ਬਹੁਤ ਵੱਡੀ ਸਫਲਤਾ ਮਿਲਦੀ ਉਹਨਾਂ ਨੂੰ ਸੰਭਾਵਨਾ ਨਹੀਂ ਹੈ ਕਿ ਪੰਜਾਬ ਦੇ ਵਿੱਚ BJP ਦਾ ਉਹ ਜਨ ਆਧਾਰ ਨਹੀਂ ਹੈ ਜਿਹੜਾ ਯੂਪੀ ਦੇ ਵਿੱਚ ਹੈ ਇਸ ਵੇਲੇ। ਕਿਸੇ ਵੇਲੇ ਬਹੁਤ ਵੱਡਾ ਜਨ ਆਧਾਰ ਰਿਹਾ, 2 ਵੱਧ ਤੋਂ ਵੱਧ ਸੀਟਾਂ ਜਿੱਤੀਆਂ BSP ਨੇ ਪੰਜਾਬ 'ਚ। ਉਸ ਤੋਂ ਬਾਅਦ ਲਗਾਤਾਰ ਜਨ ਆਧਾਰ ਖਿਸਕਦਾ ਚਲਾ ਗਿਆ, ਖੋਰਦਾ ਚਲਾ ਗਿਆ, ਤੇ ਆਪਣਾ ਜਨ ਆਧਾਰ ਜਿਹੜਾ ਫਿਰ ਤੋਂ ਹਾਸਿਲ ਕਰਨ ਵਾਸਤੇ BSP ਨੂੰ ਨਵੇਂ ਸਿਰੋਂ ਚੋਣਾਂ ਤੋਂ ਬਿਨਾਂ ਸੋਚਣਾ ਪਏਗਾ। ਚੋਣਾਂ ਤੋਂ ਲੰਘ ਜਾਣੀਆਂ 7-8 ਮਹੀਨੇ ਬਾਅਦ। ਉਸ ਤੋਂ ਬਾਅਦ ਜੇ BSP ਸੱਚਮੁੱਚ ਦਲਿਤ ਰਾਜਨੀਤੀ ਕਰਨਾ ਚਾਹੁੰਦੀ ਹੈ, ਦਲਿਤ ਜਿਹੜਾ ਭਾਈਚਾਰਾ ਉਹਦੀ ਹਾਲਤ ਨੂੰ ਬਿਹਤਰ ਕਰਨ ਦੀ ਲੜਾਈ ਲੜਨਾ ਚਾਹੁੰਦੀ ਹੈ, ਤਾਂ ਫਿਰ ਉਹਨੂੰ ਚੋਣ ਜਿਹੜੀ ਪਾਰਟੀ ਬਣਨ ਦੀ ਥਾਂ ਦੇ ਉੱਤੇ ਦਲਿਤ ਤੇ ਆਮ ਲੋਕਾਂ ਦੀ ਪਾਰਟੀ ਬਣਨ ਵੱਲ ਉਚੇਚੇ ਉਪਰਾਲੇ ਕਰਨੇ ਪੈਣਗੇ ਜੀ। ਜੀ ਤੇ ਬਿਲਕੁਲ। ਅੱਗੇ ਆਪਾਂ ਗੱਲ ਕਰੀਏ ਜੀ ਜਗਮੀਤ ਬਰਾੜ ਦੀ, ਉਹਨਾਂ ਨੇ ਰੈਲੀ ਵੀ ਕਰ ਲਈ, ਰੈਲੀ 'ਚ ਇਕੱਠ ਵੀ ਹੋ ਗਿਆ, ਤੇ ਪਰ ਹੁਣ ਉਹਨਾਂ ਦਾ ਕੀ ਕੋਈ ਇਰਾਦਾ ਦਿਸਦਾ ਲੋਕਾਂ ਨੂੰ ਕਿ ਉਹ ਕਿੱਧਰ ਨੂੰ ਜਾਣਗੇ? ਜਗਮੀਤ ਬਰਾੜ ਇਸ ਵੇਲੇ ਬਹੁਤ ਹੀ ਦੁਵਿਧਾ 'ਚ ਨੇ। ਇਕੱਠ ਉਹਨਾਂ ਨੇ ਚੰਗਾ ਕਰ ਲਿਆ, ਨੋ ਡਾਊਟ, 10,000 ਬੰਦਾ ਇਕੱਠਾ ਕਰ ਲਿਆ। ਬਹੁਤ ਸਖਤ ਗਰਮੀ ਸੀ, ਭਾਸ਼ਣ ਵੀ ਬਹੁਤ ਕਹਿ ਲਓ ਵੀ ਗਜ਼ਬ ਦਾ ਕੀਤਾ ਉਹਨਾਂ ਨੇ। ਤੇ ਭਾਸ਼ਣ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਕਿਸੇ ਕਿਸਮ ਦੀ ਕੋਈ ਟਿੱਪਣੀ ਨਹੀਂ ਕੀਤੀ, ਕਾਂਗਰਸ ਤੇ ਵੀ ਕੋਈ ਟਿੱਪਣੀ ਨਹੀਂ ਕੀਤੀ, ਸਿਰਫ ਕੈਪਟਨ ਨੂੰ ਕਹਿ ਰਿਹਾ। ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਰੱਜ ਕੇ ਉਹਨਾਂ ਨੇ ਆਪਣੇ ਮਨ ਦੀ ਭੜਾਸ ਕੱਢੀ ਉਹਨਾਂ ਦੇ ਖਿਲਾਫ, ਤੇ ਕੈਪਟਨ ਅਮਰਿੰਦਰ ਨੂੰ ਵੀ ਰਜਵਾੜਾ ਕਿਹਾ। ਤੇ ਕੁੱਲ ਮਿਲਾ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਪਰਿਵਾਰਵਾਦ, ਰਜਵਾੜਾ ਸ਼ਾਹੀ ਤੇ ਡਰੱਗ ਦਾ ਜਿਹੜਾ ਕਾਰੋਬਾਰ ਹੈ ਇਹਨੂੰ ਇਸ਼ੂ ਬਣਾਇਆ, ਤੇ ਕਿਹਾ ਵੀ ਉਹ ਪੰਜਾਬ ਦੇ ਵਿੱਚ ਅਗਸਤ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਇੱਕ ਮੁਹਿੰਮ ਸ਼ੁਰੂ ਕਰਨਗੇ। ਹੁਣ ਜਿਹੜੇ ਇਸ ਤਰ੍ਹਾਂ ਦੇ ਪੋਲੀਟੀਸ਼ੀਅਨ ਨੇ ਜਿਹੜੇ 40 ਸਾਲ ਤੋਂ ਜਿਹੜੇ ਕਾਂਗਰਸ 'ਚ ਰਹੇ, ਹੁਣ ਅੰਦਰ ਬਾਹਰ ਵੀ ਹੁੰਦੇ ਰਹੇ, ਕਦੇ ਦਿਵਾੜੀ ਕਾਂਗਰਸ ਬਣਾ ਲਈ, ਕਦੇ ਫਿਰ ਬਾਹਰ ਚਲੇ ਗਏ, ਫਿਰ ਇੱਧਰ ਆ ਗਏ, ਹੁਣ ਫਿਰ ਬਾਹਰ ਹੈ। ਤੇ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਵੀ ਆਮ ਆਦਮੀ ਪਾਰਟੀ ਵੱਲ ਉਹ ਜਾਣਾ ਚਾਹੁੰਦੇ ਆ, ਪਰ ਆਮ ਆਦਮੀ ਪਾਰਟੀ ਨੇ ਆਪਣੇ ਦਰਵਾਜ਼ੇ ਬੰਦ ਕੀਤੇ ਆ। ਸੋਚਿਆ ਵੀ ਛੋਟੇ ਪੁਰ ਨੇ ਦੂਜੀ ਵਾਰੀ ਕਹਿ ਦਿੱਤਾ ਵੀ ਜਗਮੀਤ ਬਰਾੜ ਲਈ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਬੰਦ ਹੈ, ਬਿਲਕੁਲ ਨਹੀਂ ਖੁੱਲਣਗੇ, ਕਿਉਂਕਿ ਉਹ ਪਾਰਟੀ ਚੋਂ ਕੱਢਿਆ ਬੰਦਾ ਪਾਰਟੀ ਛੱਡ ਕੇ ਨਹੀਂ ਆਇਆ। ਤੇ ਹਾਲੇ ਵੀ ਉਮੀਦ ਪਾਲੀ ਹੋਈ ਜਗਮੀਤ ਬਰਾੜ ਨੇ ਕਿ ਸ਼ਾਇਦ ਆਮ ਆਦਮੀ ਪਾਰਟੀ ਉਹਨਾਂ ਨੂੰ ਲੈ ਲਵੇ, ਪਰ ਆਮ ਆਦਮੀ ਪਾਰਟੀ ਉਹਨਾਂ ਨੂੰ ਲੈਂਦੀ ਦਿਖਾਈ ਨਹੀਂ ਦੇ ਰਹੀ। ਫਿਰ ਉਹ ਕੀ ਕਰਨ? ਫਿਰ ਇੱਕ ਕਾਰਨ, ਇੱਕ ਤਰੀਕਾ ਸ਼ਾਇਦ ਕੋਈ ਮਾੜਾ ਮੋਟਾ ਹਾਲੇ ਵੀ ਉਹਨਾਂ ਲਈ ਇੱਕ ਰਸਤਾ ਸ਼ਾਇਦ ਬਚਿਆ ਹੋ ਸਕਦਾ। ਉਹ ਇਹ ਹੈ ਵੀ ਪੰਜਾਬ ਦੇ ਵਿੱਚ ਹੁਣ ਫਿਰ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਇਸ ਵੇਲੇ ਇਲੈਕਸ਼ਨ ਹੋਈਆਂ 5 ਸੂਬਿਆਂ 'ਚ, ਉਹਦੇ 'ਚ ਆਸਾਮ 'ਚ ਸਰਕਾਰ ਬਣਾਈ ਹੈ BJP ਨੇ, ਉਸ ਤੋਂ ਬੜੀ ਉਤਸ਼ਾਹਤ ਹੋ ਗਈ ਹੈ BJP। ਉਹਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਆਪਣੀ ਤਾਕਤ ਪਰਖੀ ਜਾਏ, ਤੇ ਸਰਵੇ ਕਰਵਾ ਰਹੀ ਹੈ ਭਾਰਤੀ ਜਨਤਾ ਪਾਰਟੀ ਵੀ ਜੇ ਅਸੀਂ ਇਕੱਠੇ ਲੜਦੇ ਹਾਂ ਅਕਾਲੀਆਂ ਨਾਲ ਰਲ ਕੇ ਤਾਂ ਕੀ ਸਥਿਤੀ ਹੈ, ਜੇ ਇਕੱਲੇ ਲੜਦੇ ਕੀ ਸਥਿਤੀ ਹੈ। ਹੁਣ ਜੇ ਇਕੱਲੇ ਲੜਦੇ ਤਾਂ ਬਿਹਤਰ ਸਥਿਤੀ, ਜੇ ਕਿਤੇ ਰਿਪੋਰਟ ਹੋ ਜਾਂਦੀ ਹੈ ਵੀ ਕੁਝ ਚੰਗਾ ਹੋਏਗਾ, ਜੇ ਉਹ ਇਕੱਲੇ ਸੱਚਮੁੱਚ ਹੋ ਜਾਂਦੇ ਆ, ਫਿਰ ਜਗਮੀਤ ਬਰਾੜ ਲਈ ਇੱਕ ਮੌਕਾ ਹੋ ਸਕਦਾ ਕਿ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਜਾਣ, ਜਿੱਦਾਂ ਉਹ ਜੁਆਇਨ ਕਰਨ ਵਾਲੇ ਸੀ 12 ਜਨਵਰੀ ਨੂੰ, ਜਦੋਂ ਅਮਿਤ ਸ਼ਾਹ ਨੇ ਹੋਣਾ ਸੀ ਅੰਮ੍ਰਿਤਸਰ ਦੇ ਵਿੱਚ, ਪਰ ਉਹ ਪ੍ਰੋਗਰਾਮ ਪੋਸਟਪੋਨ ਹੋ ਗਿਆ, ਤੇ ਜਗਮੀਤ ਬਰਾੜ ਦਾ ਵੀ ਭਾਰਤੀ ਜਨਤਾ ਪਾਰਟੀ ਜਾਣਾ ਪੋਸਟਪੋਨ ਹੋ ਗਿਆ। ਜਗਮੀਤ ਬਰਾੜ ਨੂੰ ਆਮ ਆਦਮੀ ਪਾਰਟੀ ਇਸ ਕਰਕੇ ਨਹੀਂ ਲੈਣਾ ਚਾਹੁੰਦੀ ਕਿ ਉਹਨਾਂ ਦਾ ਇੱਕ ਜਿਹੜਾ ਟੋਟਲ ਪੋਲੀਟੀਕਲ ਕੈਰੀਅਰ ਹੈ ਉਹਦੇ 'ਚ ਸਥਿਰਤਾ ਕਦੇ ਵੀ ਨਹੀਂ ਆਈ, ਅਸਥਿਰਤਾ ਰਹੀ ਹੈ, ਮਤਲਬ ਡਾਵਾ ਡੋਲਤਾ ਰਹੀ ਹੈ, ਤੇ ਆਪਣੀ ਲੀਡਰਸ਼ਿਪ ਦੇ ਖਿਲਾਫ ਜਗਮੀਤ ਬਰਾੜ ਬੋਲਦੇ ਰਹੇ ਹੈ। ਤੇ ਬੜਾ ਖਤਰਾ ਆਮ ਆਦਮੀ ਪਾਰਟੀ ਨੂੰ ਵੀ ਕੱਲ੍ਹ ਨੂੰ ਸਾਡੇ 'ਚ ਆ ਕੇ ਮੁੜ ਕੇ ਸਿੱਧਾ ਹੀ ਕੋਈ ਰੌਲੇ ਰੱਪੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਖਿਲਾਫ ਬੋਲਣ ਲੱਗ ਪਣ ਜਾਂ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਫ ਬੋਲਣ ਲੱਗ ਪਣ। ਸੋ ਉਹਨਾਂ ਦਾ ਇੱਕ ਸੁਭਾਅ ਜਿਹੜਾ ਆ ਉਹ ਵੀ ਕਿਸੇ ਹੋਰ ਪਾਰਟੀ ਨੂੰ ਸੂਟ ਨਹੀਂ ਕਰਦਾ ਦਿਖਾਈ ਦੇ ਰਿਹਾ। ਇਸ ਕਰਕੇ ਜਗਮੀਤ ਬਰਾੜ ਇੱਕ ਦੁਵਿਧਾ ਦੇ ਸਫ਼ਰ ਤੇ ਹੈਗੇ ਹੈ। ਰਾਜਨੀਤਿਕ ਕੈਰੀਅਰ ਲਗਭਗ ਉਹਨਾਂ ਦਾ ਖਤਮ ਹੋ ਚੁੱਕਾ ਹੈ। ਇੰਡੀਪੈਂਡੈਂਟ ਉਹ ਕੁਝ ਕਰਨ ਦੀ ਸੰਭਾਵਨਾ ਉਹਨਾਂ ਦੀ ਨਹੀਂ ਹੈ, ਕਿਉਂਕਿ ਜਿਹੜੀ ਉਹ ਕੰਪੇਨ ਚਲਾਉਣ ਦੀ ਵੀ ਗੱਲ ਕਰਦੇ ਆ, ਉਹ ਕਿੱਥੋਂ ਇਹਨੇ ਫੰਡਸ ਵਗੈਰਾ ਲੈ ਕੇ ਆਉਣਗੇ। ਹੁਣ ਵੀ ਜਿਹੜਾ ਉਹਨਾਂ ਨੇ ਚੱਪੜਚਿੜੀ 'ਚ ਇਕੱਠ ਕੀਤਾ, ਮੈਂ ਪੰਜਾਬ ਦੇ ਟੂਰ ਤੇ ਗਿਆ ਸੀ, ਪੰਜਾਬ ਦੇ ਹਰ ਖੂੰਜੇ ਦੇ ਵਿੱਚ ਚੱਪੜਚਿੜੀ ਚੱਲੋ ਦੇ ਜਿਹੜੇ ਹੋਰਡਿੰਗਸ ਲੱਗੇ ਹੋਏ ਸੀ, ਫਿਰ ਇੱਥੇ ਖਰਚਾ ਇੰਨਾ ਕੀਤਾ ਹੋਏਗਾ, ਇੰਨਾ ਪ੍ਰਬੰਧ ਕੀਤਾ ਸਖਤ ਗਰਮੀ ਦੇ ਵਿੱਚ, ਲੱਖਾਂ ਰੁਪਏ ਦੇ ਖਰਚ ਹੋ ਜਾਂਦੇ ਆ ਏਦਾਂ ਦੇ ਸਿਆਸੀ ਇਕੱਠਾਂ ਤੇ ਕੰਵਰ ਗਰੇਵਾਲ ਨੂੰ ਵੀ ਬੁਲਾਇਆ ਸੀ ਜਿਹੜਾ ਗਾਇਕ, ਉਹਨੂੰ ਵੀ ਪੈਸੇ ਦਿੱਤੇ ਹੋਣਗੇ। ਸੋ ਅਲਟੀਮੇਟਲੀ ਇੰਨਾ ਜ਼ਿਆਦਾ ਬਜਟ ਕਿੱਥੋਂ ਲੈ ਕੇ ਆਉਣਾ, ਫੰਡਿੰਗ ਕਿੱਥੋਂ ਹੋਣੀ ਹੈ,
ਇਹ ਜਗਮੀਤ ਬਰਾੜ ਲਈ ਬਹੁਤ ਮੁਸ਼ਕਲ ਕੰਮ ਹੈਗਾ। ਆਉਣ ਵਾਲੇ ਦਿਨਾਂ 'ਚ ਇੰਡੀਪੈਂਡੈਂਟ ਤਾਂ ਕੁਝ ਨਹੀਂ ਕਰ ਸਕਣਗੇ, ਕਿਸੇ ਸਿਆਸੀ ਧਿਰ ਦੇ ਨਾਲ ਹੀ ਜੁੜਨਾ ਪਏਗਾ। ਸੋ ਉਹ ਸਿਆਸੀ ਧਿਰ ਕਿਹੜੀ ਹੈ? ਉਹ ਹਾਲ ਫਿਲਹਾਲ ਆਮ ਆਦਮੀ ਪਾਰਟੀ ਤਾਂ ਹੈ ਨਹੀਂ, ਕਾਂਗਰਸ ਵੀ ਹੈ ਨਹੀਂ, ਅਕਾਲੀ ਵੀ ਹੈ ਨਹੀਂ, ਇੱਕੋ ਇੱਕ ਬਚੀ ਹੈ BSP ਜਾਂ ਭਾਰਤੀ ਜਨਤਾ ਪਾਰਟੀ। BSP ਦਾ ਉਹ ਜਨਤਕ ਆਧਾਰ ਨਹੀਂ ਹੈ ਇਸ ਵੇਲੇ। ਸੋ BJP ਕਿਉਂਕਿ ਨੈਸ਼ਨਲ ਪਾਰਟੀ ਹੈ, ਉਹ ਕਿਤੇ ਨਾ ਕਿਤੇ ਆਪਣੀ ਛਤਰ ਸ਼ਾਇਦ ਜਗਮੀਤ ਬਰਾੜ ਨੂੰ ਲੈ ਵੀ ਸਕਦੀ ਹੈ। ਹਾਲ ਫਿਲਹਾਲ ਇਸ ਤਰ੍ਹਾਂ ਦੀ ਸੰਭਾਵਨਾ ਹੈ। ਅੱਜ ਤੇ ਅਖੀਰ ਦੇ ਵਿੱਚ ਮੇਰਾ ਸਵਾਲ ਹੋਊਗਾ ਕਿ ਜਿਸ ਤਰ੍ਹਾਂ ਸਮਾਰਟ ਸਿਟੀਆਂ ਬਣ ਰਹੀਆਂ ਆ ਤੇ ਇਸੇ ਸਮਾਰਟ ਸਿਟੀ ਦੀ ਸੂਚੀ ਦੇ ਵਿੱਚ ਚੰਡੀਗੜ੍ਹ ਦਾ ਵੀ ਨਾਂ ਆਉਂਦਾ ਹੈ, ਕੀ ਨਾਂ ਦੇਣ ਦੇ ਨਾਲ ਹੀ ਸਮਾਰਟ ਸਿਟੀ ਬਣ ਜਾਊਗੀ? ਸਮਾਰਟ ਸਿਟੀ ਦਾ ਕਨਸੈਪਟ ਜਿਹੜਾ 100 ਦੇਸ਼ ਦੀਆਂ ਜਿਹੜੇ ਸ਼ਹਿਰ ਹੈ ਉਹਨੂੰ ਸਮਾਰਟ ਸਿਟੀ ਬਣਾਇਆ ਜਾਏਗਾ। 1919-20 ਦੇ ਵਿੱਚ ਸਮਾਰਟ ਸਿਟੀ ਹੋ ਜਾਣਗੇ। ਚਾਹੇ ਚੰਡੀਗੜ੍ਹ ਹੈ, ਫਰੀਦਾਬਾਦ ਹੈ, ਸਾਡੇ ਨੇੜੇ ਜਿਹੜੇ ਆ, ਜਾਂ ਲੁਧਿਆਣਾ ਪਹਿਲੇ ਸੂਚੀ ਦੇ ਵਿੱਚ ਸੀਗਾ ਤੇ ਹੁਣ ਜਿਹੜੀ ਤਾਜ਼ਾ ਸੂਚੀ ਆਈ ਉਹਦੇ ਵਿੱਚ ਧਰਮਸ਼ਾਲਾ ਤੇ ਚੰਡੀਗੜ੍ਹ ਨੂੰ ਪਾਇਆ ਗਿਆ ਸਾਡੇ ਰੀਜਨ ਦੇ ਵਿੱਚੋਂ। ਦੇਖੋ ਮੈਂ ਇਹ ਸਮਝਦਾ ਕਿ ਠੀਕ ਹੈ, ਪ੍ਰਧਾਨ ਮੰਤਰੀ ਜਿਹੜੇ ਆ ਉਹ ਇੱਕ ਹਿੰਦੁਸਤਾਨ ਦੀ ਤਸਵੀਰ ਪੇਸ਼ ਕਰਨਾ ਚਾਹੁੰਦੇ ਆ ਦੁਨੀਆ ਦੇ ਸਾਹਮਣੇ। ਦੇਖੋ ਸਾਡਾ ਹਿੰਦੁਸਤਾਨ ਕਿੰਨਾ ਵਿਕਸਿਤ ਹੋ ਗਿਆ, ਪਰ ਜੋ ਅੰਦਰ ਮਨੁੱਖ ਜਿਹੜਾ ਜੀ ਰਿਹਾ ਇਸ ਮੁਲਕ ਦਾ, ਆਮ ਜੀਵ ਜਿੱਦਾਂ ਜੀ ਰਿਹਾ, ਉਹਦੀ ਹਾਲਤ ਨਹੀਂ ਬਦਲੀ ਜਾ ਸਕਦੀ। ਸਮਾਰਟ ਸਿਟੀਜ਼ ਦੇ ਨਾਂ ਦੇ ਉੱਤੇ ਤੁਸੀਂ ਦੁਨੀਆ ਨੂੰ ਚਮਕ ਦਮਕ ਆਪਣੀ ਦਿਖਾ ਸਕਦੇ ਹੋ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕਾਮਨਵੈਲਥ ਗੇਮਾਂ ਹੋਈਆਂ, ਮੈਂ ਦਿੱਲੀ ਗਿਆ ਉਦੋਂ, ਕਾਮਨਵੈਲਥ ਗੇਮਸ ਵੀ ਦਿੱਲੀ ਹੋਈਆਂ ਸੀ ਪਿਛਲੀਆਂ, ਤੇ ਸ਼ੀਲਾ ਦੀਕਸ਼ਿਤ ਸਰਕਾਰ ਸੀ ਉਦੋਂ ਵੀ। ਉਹ ਜਿਹੜਾ ਘੁਟਾਲਾ ਬਹੁਤ ਜ਼ਬਰਦਸਤ ਹੋਇਆ, ਸਪੋਰਟਸ ਘੁਟਾਲਾ ਜਿਹੜਾ ਵਿੱਚ ਵੀ ਕਰੋੜਾਂ ਰੁਪਏ ਦੇ ਫੰਡ ਜਿਹੜੇ ਇੱਧਰ ਉੱਧਰ ਹੋਏ। ਤੇ ਮੈਂ ਦਿੱਲੀ ਜਾ ਕੇ ਦੇਖਿਆ ਜਦੋਂ ਗੇਮਾਂ ਸ਼ੁਰੂ ਹੋਣੀਆਂ ਸੀ, ਤਿਆਰੀ ਚੱਲ ਰਹੀ। ਦਿੱਲੀ ਜੇ ਤੁਸੀਂ ਅੱਜ ਜਾਓ ਨਾ ਤੁਹਾਨੂੰ ਪਤਾ ਲੱਗੇਗਾ ਕਿ ਦਿੱਲੀ ਦੇ ਨਾਲ ਕਿੰਨੀਆਂ ਮਿੰਨੀ ਦਿੱਲੀ ਵਸੀਆਂ ਹੋਈਆਂ। ਤੇ ਬੰਬੇ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਝੋਪੜ ਪੱਟੀ ਦਿੱਲੀ ਦੇ ਵਿੱਚ, ਸਭ ਤੋਂ ਵੱਡੀ ਝੋਪੜ ਪੱਟੀ ਤੇ ਜਿਹੜਾ ਤੁਸੀਂ ਉੱਤਰਦੇ ਬੜਾ ਸੋਹਣਾ ਲੱਗੂਗਾ ਤੁਹਾਨੂੰ। ਬਾਹਰ ਆਉਂਗੇ, ਥੋੜਾ ਅੱਗੇ ਆਉਂਗੇ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦੇ ਦਿੱਲੀ ਹੈਗੀ, ਕਿੱਦਾਂ ਉੱਥੇ ਲੋਕ ਜੀ ਰਹੇ। ਪਰ ਉਹ ਖੇਤਾਂ ਦੇ ਦੌਰਾਨ ਮੈਂ ਦੇਖਿਆ ਕਿ ਵੱਡੇ ਵੱਡੇ ਹੋਰਡਿੰਗ ਲਾ ਕੇ ਜਿਹੜਾ ਸਾਈਡਾਂ ਤੇ ਸੜਕਾਂ ਦੇ ਆਲੇ ਦੁਆਲੇ ਗੰਦ ਫੈਲਿਆ ਹੋਇਆ, ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਦਿੱਲੀ ਨੂੰ ਇਹ ਦਿਖਾਇਆ ਗਿਆ ਕਿ ਦਿੱਲੀ ਤਾਂ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਸਿਟੀ ਹੈਗੀਆਂ ਦੁਨੀਆ ਦੀ, ਉਹਨਾਂ ਮੁਕਾਬਲਾ ਕਰ ਰਹੀ ਹੈ, ਇੰਨੀ ਸੁੰਦਰ ਹੈ। ਜਿਹੜੀ ਇੱਕ ਸ਼ਹਿਰ ਨੂੰ, ਸਾਡਾ ਸ਼ਹਿਰ ਹੁਣ ਚੰਡੀਗੜ੍ਹ ਹੈ, ਮੰਨ ਲਓ ਇਹਨੂੰ ਸਮਾਰਟ ਸਿਟੀ ਬਣਾ ਦਿਓ ਜੀ, ਇੱਥੇ 24 ਘੰਟੇ ਪਾਣੀ ਆਏਗਾ ਜੀ, ਬਿਜਲੀ 24 ਘੰਟੇ ਆਏਗੀ, ਸਹੂਲਤਾਂ ਵੀ ਹੋਣਗੀਆਂ, ਬਿਹਤਰ ਸਕੂਲ ਹੋਣਗੇ। ਕੀ ਹਿੰਦੁਸਤਾਨ ਦੇ 100 ਸ਼ਹਿਰਾਂ ਦੇ ਵਿੱਚ ਲੋਕ ਵੱਸਦੇ ਆ? ਜੇ ਹਿੰਦੁਸਤਾਨ 100 ਸ਼ਹਿਰਾਂ ਦਾ ਸ਼ਹਿਰ ਹੈ ਜਾਂ ਹਿੰਦੁਸਤਾਨ 100 ਸ਼ਹਿਰਾਂ ਦਾ ਮੁਲਕ ਹੈ, ਤਾਂ ਫਿਰ ਜਿਹੜੀ 99% ਬਾਕੀ ਹਿੰਦੁਸਤਾਨ ਦੀ ਆਬਾਦੀ ਹੈ ਉਹਦੀ ਜ਼ਿੰਮੇਵਾਰੀ ਕੌਣ ਲਏਗਾ? ਜਿਹੜਾ ਚੱਪਲਾਂ ਵਾਲਾ ਭਾਰਤ ਹੈ ਉਹਦੀ ਥਾਂ ਕੌਣ ਪਾਏਗਾ? ਅੱਜ ਭਾਰਤ ਦੇ 13 ਸੂਬੇ ਜਿਹੜੇ ਆ ਉਹ ਬਿਲਕ ਰਹੇ ਆ, ਪਾਣੀ ਨਹੀਂ ਉਹਨਾਂ ਨੂੰ ਮਿਲ ਰਿਹਾ। ਇੱਕ ਦਿਨ ਘਰ 'ਚ ਪਾਣੀ ਚੱਲ ਜਾਣਾ, ਸਾਡੇ ਇੱਥੇ ਇੱਕ ਦਿਨ ਚੱਲ ਗਿਆ ਪਾਣੀ ਸਾਡੇ। ਮੈਂ ਆਪਣੇ ਘਰ ਦੀ ਤੁਹਾਨੂੰ ਦੱਸਦਾ ਜੀ, ਸਾਨੂੰ ਪਤਾ ਸੀ ਉਹ ਦਿਨ ਸਾਡੇ ਬੱਚਿਆਂ ਨੇ ਅਸੀਂ ਕਿੱਦਾਂ ਉਹ ਦਿਨ ਕੱਟਿਆ। ਤੇ ਜਿੱਥੇ 13 ਸੂਬਿਆਂ ਦੇ ਵਿੱਚ 200 ਕਿਲੋਮੀਟਰ ਤੋਂ ਜਾ ਕੇ ਪਾਣੀ ਲੈ ਕੇ ਆਉਣਾ ਪੈਂਦਾ ਦਰਿਆ ਦੇ ਵਿੱਚੋਂ, ਤੇ ਸੋਕਾ ਪਿਆ ਹੋਇਆ, ਫਸਲਾਂ ਤਾਂ ਕੀ ਹੋਣੀਆਂ, ਪੀਣ ਵਾਲਾ ਪਾਣੀ ਵੀ ਮੁਯੱਸਰ ਨਹੀਂ। ਉਸ ਮੁਲਕ ਲਈ ਸਮਾਰਟ ਸਿਟੀ ਦੇ ਸੁਪਨੇ ਵੇਚਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਂ ਸੂਟ ਕਰਦੇ ਹੋ ਸਕਦੇ ਆ, ਪਰ ਜਿਹਨਾਂ ਨੇ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਬਣਾਇਆ ਇਹ ਉਹਨਾਂ ਦੇ ਸੁਪਨੇ ਨਹੀਂ ਹੈ। ਉਹਨਾਂ ਦੇ ਸੁਪਨਿਆਂ ਦੇ ਵਿੱਚ ਤਾਂ ਉਹਨਾਂ ਦੀਆਂ ਅੱਖਾਂ ਦਾ ਪਾਣੀ ਵੀ ਸੁੱਕ ਗਿਆ, ਉਹਨਾਂ ਦੇ ਤਾਂ ਅੱਖਾਂ 'ਚ ਵੀ ਪਾਣੀ ਨਹੀਂ ਰਿਹਾ, ਪਾਣੀ ਦੀ ਇੰਨੀ ਕਮੀ। ਅਲਟੀਮੇਟਲੀ ਮੈਂ ਇਹ ਕਹਿਣਾ ਚਾਹੁੰਦਾ, ਜਿੰਨੀਆਂ ਮਰਜ਼ੀ ਮੈਂ ਗੱਲਾਂ ਤੁਹਾਨੂੰ ਦੱਸ ਸਕਦਾ, ਸੁਣਾ ਸਕਦਾ, ਹਾਲਾਤ ਬਿਆਨ ਕਰ ਸਕਦਾ, ਕਿਸੇ ਵੀ ਭਾਰਤ ਦੇ ਕਿਸੇ ਵੀ ਸੈਕਟਰ ਦੀ ਹਾਲਤ ਕੀ ਹੈ ਉਹ ਦੱਸ ਸਕਦਾ। ਓਵਰਆਲ ਇੱਕ ਵਾਕ 'ਚ ਮੈਂ ਦੱਸ ਸਕਦਾ ਕਿ ਹਿੰਦੁਸਤਾਨ ਮਰ ਰਿਹਾ, ਹੌਲੀ ਹੌਲੀ ਖੁੱਲ ਰਿਹਾ। ਇੰਡੀਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਰਿੰਦਰ ਮੋਦੀ। ਇੰਡੀਆ ਘੱਟੋ ਘੱਟ ਭਾਰਤ ਦੇ 1.25 ਅਰਬ ਆਵਾਮ ਦਾ ਮੁਲਕ ਨਹੀਂ ਹੈ। ਸਮਾਰਟ ਸਿਟੀਜ਼ ਜਿਹੜੀਆਂ ਉਹ ਭਾਰਤ ਦੇ 1.25 ਅਰਬ ਆਵਾਮ ਦੇ ਸ਼ਹਿਰ ਨਹੀਂ ਹੋਣਗੇ, ਉਹ ਕੁਝ ਖਾਸ ਤਬਕੇ ਦੇ ਲੋਕਾਂ ਦੇ ਸ਼ਹਿਰ ਹੋਣਗੇ ਜਿਨ੍ਹਾਂ ਦਾ ਹਿੰਦੁਸਤਾਨ ਨਾਲ ਕੋਈ ਵਾਹ ਵਾਸਤਾ ਨਹੀਂ। ਜਿਨ੍ਹਾਂ ਦਾ ਹਿੰਦੁਸਤਾਨ ਨਾਲ ਕੋਈ ਵਾਹ ਵਾਸਤਾ ਨਹੀਂ ਰਹਿਣਾ, ਉਹਨਾਂ ਲਈ ਇਹ ਸਰਕਾਰ ਕੰਮ ਕਰ ਰਹੀ ਹੈ, ਨਰਿੰਦਰ ਮੋਦੀ ਦੀ ਸਰਕਾਰ। ਤੇ ਇਹ ਸਰਕਾਰ ਦੀਆਂ ਤਰਜੀਹਾਂ ਫਿਰ ਕੀ ਹੈ, ਇਹ ਬੜੇ ਸੌਖੇ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਕਿ ਇਹ ਸਰਕਾਰ ਹੈ ਕਿ ਨਹੀਂ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਬਲਿੰਦਰ ਜੀ। ਜੀ ਜ਼ਰੂਰ। ਅਤੇ ਜੀ ਸਰੋਤੇ ਸਨ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜਦੇ ਨੇ ਤੇ ਉੱਥੇ ਕੀ ਅਪਡੇਟ ਹੁੰਦੀਆਂ, ਕੀ ਖਬਰਾਂ ਆ, ਉਹਦੀ ਆਪਾਂ ਗੱਲਬਾਤ ਕਰਦੇ ਹਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।